ਦੇ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਉੱਥੋਂ ਦੇ ਜਿਹੜੇ ਸ਼ਾਮ ਦੇ ਦੀਵਾਨ ਆ ਉਹ ਤੇ ਸਵੇਰ ਦੇ ਦੀਵਾਨ ਆ ਉਹ ਵੀ ਆਪਾਂ ਤੁਹਾਨੂੰ ਜਿਹੜੇ ਉੱਥੇ ਦਿਖਾਉਂਦੇ ਆ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ। ਸੋ ਜਿਨ੍ਹਾਂ ਨੇ ਅਜੇ ਤੱਕ ਉਹ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਿਹੜਾ ਪੰਜਾਬੀ ਰੇਡੀਓ ਯੂਐਸਏ ਦਾ YouTube ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੋ ਜਿੱਦਾਂ ਕੱਲ੍ਹ ਵਾਲੇ ਜਿਹੜੇ ਬੰਦੀ ਛੋੜ ਦਿਵਸ ਦੀਵਾਲੀ ਦੇ ਸੰਬੰਧ 'ਚ ਜਿਹੜੀ ਆਤਿਸ਼ਬਾਜ਼ੀ ਹੋਈ ਸੀ ਅਤੇ ਜਿਹੜਾ ਬਹੁਤ ਹੀ ਸ਼ਾਨਦਾਰ ਸਮਾਗਮ ਮੰਜੀ ਸਾਹਿਬ ਦੇ ਵਿੱਚ ਉੱਥੇ ਹਾਲ ਦੇ ਵਿੱਚ ਹੋਇਆ ਸੀਗਾ। ਜਿੱਦਾਂ ਦੱਸਿਆ ਕਵਿਸ਼ਰੀ ਢਾਡੀ ਕਵਿਤਾਵਾਂ ਪੜ੍ਹਨ ਵਾਲੇ ਹੋਰ ਬੁਲਾਰੇ ਜਿਹੜੇ ਉੱਥੇ ਪਹੁੰਚੇ ਸੀਗੇ। ਸੋ ਜੇ ਮਿਸ ਕਰ ਗਏ ਤਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ ਜਾ ਕੇ ਉਸ ਨੂੰ ਜਿਹੜਾ ਉਹ ਤੁਸੀਂ ਦੇਖੋ ਅਤੇ ਉਸ ਨੂੰ ਸਰਵਣ ਕਰੋ। ਅਤੇ ਬਾਕੀ ਜਿਹੜੇ ਯੂਨੀਵਰਸਿਟੀ ਤੋਂ ਜਿਹੜੇ ਦੀਵਾਨ ਆ ਉਹਨਾਂ ਦੇ ਵੀ ਪ੍ਰਸਾਰਣ ਜਿਹੜੇ ਆ ਉਹ ਰਾਈਟ ਨਾਓ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ ਚੱਲ ਰਹੇ ਨੇ ਜੀ। ਇਸੇ ਤਰ੍ਹਾਂ ਕੱਲ ਨਗਰ ਕੀਰਤਨ ਸੀ ਲਿਵਿੰਗਸਟਨ ਬੀ ਸਟਰੀਟ ਗੁਰਦੁਆਰਾ ਸਾਹਿਬ। ਉਹ ਵੀ ਆਪਾਂ ਤੁਹਾਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਫੇਸਬੁੱਕ ਤੇ YouTube ਚੈਨਲ ਤੇ ਦਿਖਾ ਲਿਆ। ਉੱਥੇ ਬਹੁਤ ਸਾਰੇ ਸਰੋਤੇ ਸਾਨੂੰ ਮਿਲੇ ਵੀ, ਉਹਨਾਂ ਨੇ ਹੌਸਲਾ ਅਫਜ਼ਾਈ ਵੀ ਕੀਤੀ। ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਉਹ ਵੀ ਜੇ ਕੋਈ ਮਿਸ ਕਰ ਗਏ ਆ ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਤੇ ਫੇਸਬੁੱਕ ਤੇ ਜਾ ਕੇ ਦੇਖ ਸਕਦੇ ਆ ਜਿਹੜਾ ਕੱਲ ਨਗਰ ਕੀਰਤਨ ਲਿਵਿੰਗਸਟਨ ਕੈਲੀਫੋਰਨੀਆ ਦੇ ਵਿੱਚ ਹੋਇਆ ਸੀ। ਬਿਲਕੁਲ। ਸੋ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਹਰਜੋਤ ਸਿੰਘ ਜੀ, ਕੀ ਕੁਛ ਘਟ ਰਿਹਾ ਖਬਰਾਂ ਦੀ ਜਿਹੜੀ ਦੁਨੀਆ ਦੇ ਵਿੱਚ। ਸਭ ਤੋਂ ਵੱਡਾ ਇਸ ਟਾਈਮ ਅਨਸਟੇਬਲ ਦੇਸ਼ਾਂ ਦੇ ਵਿੱਚੋਂ ਕਹਿ ਸਕਦੇ ਹਾਂ ਵੀ UK ਜਿਹੜਾ ਉਹ ਬਣਿਆ ਪਿਆ, ਜਿੱਥੇ ਨਿੱਤ ਆਏ ਦਿਨ ਉੱਥੇ ਪ੍ਰਧਾਨ ਮੰਤਰੀ ਬਦਲ ਰਹੇ ਨੇ ਅਤੇ ਪਿਛਲੇ ਕੁਛ ਹੀ ਸਮਿਆਂ ਦੇ ਵਿੱਚ 1.5 ਮਹੀਨੇ ਦੇ ਵਿੱਚ ਤੀਜਾ ਪ੍ਰਧਾਨ ਮੰਤਰੀ ਉੱਥੇ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ। ਬੋਰਿਸ ਜੌਨਸਨ ਦਾ ਅਸਤੀਫਾ ਲਿਆ ਗਿਆ ਵੀ ਉਸਨੇ ਜੋ ਕੋਵਿਡ ਦੇ ਵਿੱਚ ਕੀਤਾ, ਪਾਰਟੀਆਂ ਕੀਤੀਆਂ, ਇਹ ਵੋ ਹੋਇਆ, ਉਸ ਦਾ ਅਸਤੀਫਾ ਲਿਆ। ਇਹ ਦੋ ਜਿਹੜੇ ਉਸ ਟਾਈਮ ਦੇ ਉੱਤੇ ਕੰਟੈਂਡਰ ਨਿਕਲੇ ਲਿਜ਼ ਟਰੱਸ ਤੇ ਰਿਸ਼ੀ ਸੁਨਾਕ, ਉਹਨਾਂ ਦੇ ਦਰਮਿਆਨ ਉਸ ਪਾਰਟੀ ਦੇ ਲੀਡਰਸ਼ਿਪ ਦੇ ਲਈ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਚੱਲੇ ਆ ਸਿੰਘ ਫਸੇ ਅਤੇ ਉਸ 'ਚ ਲਿਜ਼ ਟਰੱਸ ਜਿੱਤ ਕੇ ਆਈ ਅਤੇ ਉਹ 45 ਦਿਨ ਦੀ ਜਿਹੜੀ ਉਹ ਪ੍ਰਧਾਨ ਮੰਤਰੀ ਬਣੀ ਅਤੇ ਉਸ ਨੂੰ 45 ਦਿਨਾਂ ਬਾਅਦ ਆਪਣੀ ਜਿਹੜੀ ਇਕਨੋਮਿਕ ਪੋਲਿਸੀਜ਼ ਦੇ ਚੱਲਦਿਆਂ ਅਸਤੀਫਾ ਦੇਣਾ ਪਿਆ। ਅਤੇ ਹੁਣ ਰਿਸ਼ੀ ਸੁਨਾਕ, ਭਾਰਤੀ ਮੂਲ ਦਾ ਜਿਹੜਾ ਇਹ ਰਿਸ਼ੀ ਸੁਨਾਕ ਆ, ਉਹ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਜਿਹੜਾ ਉਹ ਹੋਵੇਗਾ। ਸੋ ਚੱਕਾ ਦੇਖੋ ਹਰਜੋਤ ਸਿੰਘ ਜੀ ਪੂਰਾ ਗੇੜਿਆ ਆ। ਇਹ 200 ਸਾਲ ਇਸ ਮੁਲਕ ਵਾਲਿਆਂ ਨੇ ਵੱਖ-ਵੱਖ ਦੁਨੀਆ ਦੇ ਉੱਤੇ ਰਾਜ ਕੀਤਾ, ਭਾਰਤ ਉੱਤੇ ਵੀ ਜਿਹੜਾ ਉਹ ਰਾਜ ਕੀਤਾ, ਖਾਲਸਾ ਰਾਜ ਨੂੰ ਵੀ ਜਿਹੜਾ ਇਹਨਾਂ ਨੇ ਉੱਥੇ ਖ਼ਤਮ ਕੀਤਾ ਅਤੇ ਹੁਣ ਉੱਥੇ ਇੱਕ ਭਾਰਤੀ ਮੂਲ ਦਾ ਬੰਦਾ ਜਿਹੜਾ ਆ ਉਹਨਾਂ ਦਾ ਪ੍ਰਧਾਨ ਮੰਤਰੀ ਜਿਹੜਾ ਆ ਉਹ ਮੋਢੀ ਬਣ ਕੇ ਜਿਹੜਾ ਉਹ ਇਸ ਟਾਈਮ ਸਾਹਮਣੇ ਆਇਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਸਾਬਕਾ ਫਾਈਨੈਂਸ ਮਿਨਿਸਟਰ ਆ, ਇਸ ਨੂੰ ਲੀਡਰ ਜਿਹੜਾ ਉਹ ਆਲਰੇਡੀ ਐਲਾਨ ਦਿੱਤਾ ਗਿਆ ਸੀਗਾ ਕੰਜ਼ਰਵੇਟਿਵ ਪਾਰਟੀ ਦਾ। ਸੋਮਵਾਰ ਤੋਂ ਬਾਅਦ ਦੇ ਵਿੱਚ ਬੋਰਿਸ ਜੌਨਸਨ ਦਾ ਵੀ ਨਾਮ ਇੱਕ ਵਾਰੀ ਫੇਰ ਮੈਦਾਨ ਦੇ ਵਿੱਚ ਆਇਆ ਸੀ ਵੀ ਖੌਰੇ ਉਸ ਦਾ ਕਮਬੈਕ ਜਿਹੜਾ ਉਹ ਹੋਵੇਗਾ। ਪਰ ਹੁਣ ਜਿਹੜੇ ਸਾਬਕਾ ਫਾਈਨੈਂਸ ਮਿਨਿਸਟਰ ਰਿਸ਼ੀ ਸੁਨਾਕ ਆ, ਉਹ ਬ੍ਰਿਟੇਨ ਦੇ ਜਿਹੜੇ ਪ੍ਰਧਾਨ ਮੰਤਰੀ ਦੇ ਵਜੋਂ ਜਿਹੜੇ ਹੋਣਗੇ। ਫਸਟ ਹਿੰਦੂ ਬ੍ਰਿਟਿਸ਼ ਕਹਿ ਰਹੇ ਆ, ਫਸਟ ਏਸ਼ੀਅਨ ਜਿਹੜੇ ਉਹ ਕਹਿ ਰਹੇ ਆ, ਫਸਟ ਇੰਡੀਅਨ ਜਿਹੜਾ ਆ ਉਹ ਇਸ ਪਾਰਟੀ ਨੂੰ ਉੱਥੇ ਜਿਹੜਾ ਹੁਣ ਉਹ ਲੀਡ ਕਰਨ ਜਾ ਰਿਹਾ ਜੀ। ਹੈ। ਸੋ ਬਿਲਕੁਲ ਜੀ, ਰਿਸ਼ੀ ਸੁਨਾਕ ਪਹਿਲਾ ਹਿੰਦੂ ਪ੍ਰਾਈਮ ਮਿਨਿਸਟਰ ਹੋਊਗਾ UK ਦਾ। ਇਹ ਬਲੂਮਬਰਗ ਨੇ ਹੈਡਿੰਗ ਲਾ ਕੇ ਨਿਊਜ਼ ਲਾਈ ਆ। ਸੋ ਇਹ ਨਾ ਸੋਚਿਓ ਵੀ ਅਸੀਂ ਸ਼ਾਇਦ ਕਹਿ ਰਹੇ ਹੈਗੇ ਆ ਵੀ ਦੇਖੋ ਇੱਦਾਂ ਕਰ ਰਹੇ ਆ। ਸੋ ਉਸ ਟਾਈਮ ਦੇ ਉੱਤੇ ਅਨਾਊਂਸਮੈਂਟ ਹੋਣ ਜਾ ਰਹੀ ਹੈ ਜਿਸ ਟਾਈਮ ਦੇ ਉੱਤੇ ਦੀਵਾਲੀ ਆ, ਫੈਸਟੀਵਲ ਆਫ ਲਾਈਟਸ। ਕਹਿੰਦੇ ਵੀ ਮੋਸਟਲੀ ਹਿੰਦੂ, ਸਿੱਖ, ਜੈਨ, ਬੁੱਧਿਸਟ ਸਾਰੇ ਇਸ ਨੂੰ ਮਨਾਉਂਦੇ ਆ। ਸੋ ਇਹ ਜਿਹੜਾ ਰਿਸ਼ੀ ਸੁਨਾਕ ਆ ਉਹਦੇ ਲਈ ਖੁਸ਼ੀ ਦੀ ਗੱਲ ਆ। ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਲਈ ਵੀ ਖੁਸ਼ੀ ਦੀ ਗੱਲ ਆ। ਹਾਲਾਂਕਿ ਉਹਦਾ ਭਾਰਤ ਨਾਲ ਲੈਣਾ ਨਹੀਂ, ਉਹਦੇ ਫਾਦਰ ਪਾਕਿਸਤਾਨ 'ਚ ਬੋਰਨ ਸੀ, ਪਰ ਉਸ ਟਾਈਮ ਦੇ ਉੱਤੇ ਕਿਉਂਕਿ ਇੰਡੀਆ ਇਕੱਠਾ ਸੀ ਅਤੇ ਉਹ ਤੋਂ ਬਾਅਦ ਉਹ ਕੀਨੀਆ ਚਲੇ ਗਿਆ, ਕੀਨੀਆ ਤੋਂ ਬਾਅਦ UK ਦੇ ਵਿੱਚ ਚਲੇ ਗਏ। ਤੇ ਇਹ ਵੀ ਰਾਜਕਰਨਵੀਰ ਸਿੰਘ ਜੀ ਗੱਲ ਆਈ ਆ ਵੀ ਰਿਸ਼ੀ ਸੁਨਾਕ ਜਿਹੜਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਬਣ ਜਾ ਰਿਹਾ, ਬਹੁਤ ਰਿਚ ਆ, ਬਹੁਤ ਜ਼ਿਆਦਾ। ਕਿਉਂਕਿ ਇੱਕ ਹੀ ਇਹਨਾਂ ਤੋਂ ਪਹਿਲਾਂ ਇੰਗਲੈਂਡ ਦਾ ਰਿਚੈਸਟ ਪ੍ਰਾਈਮ ਮਿਨਿਸਟਰ ਹੋਇਆ ਆਰਥਰ ਵੈਲਫੋਰਡ। ਤੇ ਕਹਿੰਦੇ ਵੀ ਉਹ ਆਪਣੇ ਟਾਈਮ ਦੇ ਉੱਤੇ 2 ਗੋਲਫ ਕੋਰਸਿਸ ਸਕਾਟਲੈਂਡ ਦੇ ਵਿੱਚ ਉਹਨੂੰ ਰੱਖੀਆਂ ਸੀਆਂ। ਇਹ ਜੋ ਰਿਸ਼ੀ ਸੁਨਾਕ ਆ, ਇਹਦੀ ਵਾਈਫ ਜੋ ਆ NR ਨਾਰਾਇਣ ਮੂਰਤੀ, ਜੋ ਫਾਊਂਡਰ ਆ ਇੰਡੀਆ ਦੀ IT ਆਊਟਸੋਰਸਿੰਗ ਦਾ ਇਨਫੋਸਿਸ, ਉਹਦੀ ਡਾਟਰ ਹੈਗੀ ਆ। ਸੋ ਇਹ ਬਹੁਤ ਅਮੀਰ ਪ੍ਰਾਈਮ ਮਿਨਿਸਟਰ ਹੈਗਾ ਆ। ਹਾਲਾਂਕਿ
ਇੰਗਲੈਂਡ ਦੀ ਇਕੋਨਮੀ ਇਸ ਵੇਲੇ ਬਹੁਤ ਬੁਰੀ ਸਿਚੁਏਸ਼ਨ ਦੇ ਵਿੱਚ ਆ। ਕਹਿੰਦੇ ਪਈ ਲਿਜ਼ ਟਰੱਸ ਦੇ 44 ਦਿਨਾਂ ਤੋਂ ਬਾਅਦ ਹੁਣ ਇਹ ਆਪਣੀ ਸਹੁੰ ਚੁੱਕੂਗਾ। ਹਾਲਾਂਕਿ ਪਹਿਲਾਂ ਵੀ ਕਾਫੀ ਜ਼ੋਰ ਲਾਇਆ ਸੀ, ਪਰ ਉਸ ਟਾਈਮ ਦੇ ਉੱਤੇ ਪਿੱਛੇ ਰਹਿ ਗਿਆ ਸੀ। 42 ਸਾਲਾਂ ਦਾ ਯੰਗੈਸਟ ਪ੍ਰਾਈਮ ਮਿਨਿਸਟਰ ਹੋਊਗਾ 200 ਸਾਲਾਂ ਦੇ ਇਤਿਹਾਸ ਵਿੱਚ। ਇਹ ਵੀ ਦੇਖੋ ਰੈਕਡ ਬਣਾਇਆ ਰਿਸ਼ੀ ਸੁਨਾਕ ਨੇ। ਸੋ ਇਜ਼ ਓਨਲੀ 42 years old, ਯੰਗੈਸਟ ਪ੍ਰਾਈਮ ਮਿਨਿਸਟਰ ਯੂਕੇ ਦੇ ਇਤਿਹਾਸ ਦੇ ਵਿੱਚ 200 ਸਾਲਾਂ ਦੇ ਵਿੱਚ। ਤੇ ਮਲਟੀ ਮਿਲੀਅਨੇਅਰ ਫਾਰਮਰ ਬੈਂਕਰ ਹੈਗਾ। ਯੂਕੇ ਦੀ 67 ਮਿਲੀਅਨ ਲੋਕਾਂ ਦੀ ਪੋਪੂਲੇਸ਼ਨ ਦੇ ਵਿੱਚ ਇਹ ਕੰਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦਾ ਹੈਗਾ। ਤੇ ਪਿੱਛੇ ਜੇ ਪਹਿਲੀ ਵਾਰੀ ਬਣਿਆ ਸੀ, ਤੇ ਹੁਣ ਦੇਖੋ ਇੰਨੀ ਜਲਦੀ ਜੋ ਆ ਉਹ ਪ੍ਰਾਈਮ ਮਿਨਿਸਟਰ ਬਣ ਜਾ ਰਿਹਾ ਆ। ਕਹਿੰਦੇ ਪਈ ਅਫਰੀਕਨ ਬੋਰਨ ਹਿੰਦੂਜ਼ ਆਫ ਇੰਡੀਅਨ ਡਿਸੈਂਟ ਜੋ ਸੁਨਾਕ ਆ, ਇਹਦੀ ਐਥਨੀਸਿਟੀ ਜੋ ਆਪਣੇ ਆਪ ਨੂੰ ਹਿੰਦੂ ਹੀ ਗਿਣਦਾ ਆ, ਕਿਉਂਕਿ ਪਿਛਲੀ ਵਾਰੀ ਆਪਣੇ ਜੋ ਆਫਿਸ ਸੀ ਇਹਨਾਂ ਦਾ ਡਾਊਨਿੰਗ ਸਟਰੀਟ ਤੇ ਘਰ ਆ, ਉੱਥੇ ਦੀਵਾਲੀ ਵੀ ਮਨਾਈ ਸੀ। ਤੇ ਹੋਰ ਵੀ ਜੋ ਹਿੰਦੂ ਧਰਮ ਦੇ ਨਾਲ ਪੂਜਾ ਪਾਠ ਹੁੰਦਾ ਉਹ ਵੀ ਕੀਤਾ ਸੀ। ਜੀ ਬਿਲਕੁਲ, ਸਾਊਥਹੈਂਪਟਨ ਦੇ ਵਿੱਚ ਜੰਮਿਆ ਹੈ। ਉੱਦਾਂ ਤਾਂ ਇਹ ਉੱਥੇ ਦਾ, ਇਹਦੇ ਜਿਹੜੇ ਮਾਤਾ ਪਿਤਾ ਆ ਉਹ ਅਫਰੀਕਨ ਬੋਰਨ ਜਿਹੜੇ ਉਹ ਹੈਗੇ ਆ, ਜਿਨ੍ਹਾਂ ਦਾ ਉੱਦਾਂ ਜਿਹੜਾ ਸੰਬੰਧ ਪੰਜਾਬ ਦੇ ਇਲਾਕੇ ਦੇ ਨਾਲ ਵੀ ਜਿਹੜਾ ਉਹ ਰਿਹਾ ਆ, ਉਹ ਪੰਜਾਬੀ ਡਿਸੈਂਟ ਦੇ ਵੀ ਹੈਗੇ ਆ। ਸੋ ਕਈ ਕੁਛ ਜਿਹੜਾ ਹਰਜੋਤ ਸਿੰਘ ਜੀ ਕਿੱਥੇ ਕਿੱਥੇ ਦੀਆਂ ਤਾਰਾਂ ਜੁੜ ਕੇ ਕਿੱਥੇ ਤੱਕ ਜਿਹੜੀਆਂ ਪਹੁੰਚੀਆਂ। ਚਲੋ ਆਪਾਂ ਤੈਨੂੰ ਵਧਾਈ ਦੇ ਸਕਦੇ ਹਾਂ ਹੁਣੇ ਆ ਵੀ, ਪਰ ਇਹ ਆ ਵੀ ਇਹਦੇ ਅੱਗੇ ਚੁਣੌਤੀਆਂ ਬਹੁਤ ਤਗੜੀਆਂ ਨੇ। ਜਿਹੜੀ ਵੱਡੀ ਜਿਹੜੀ ਇਸ ਟਾਈਮ ਇਹ ਆ ਵੀ ਹਾਂ, ਪ੍ਰਧਾਨ ਮੰਤਰੀ ਜਿਹੜਾ ਉਹ ਜ਼ਰੂਰ ਬਣ ਗਿਆ ਆ, ਪਰ ਇਸ ਟਾਈਮ ਭੱਠੇ ਬੈਠੇ ਹੋਏ ਬ੍ਰਿਟੇਨ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਬਣਿਆ ਪਿਆ ਆ। ਇਕਨੋਮਿਕ ਕ੍ਰਾਈਸਿਸ ਦੇ ਵਿੱਚੋਂ ਇਸ ਟਾਈਮ ਬ੍ਰਿਟੇਨ ਜਿਹੜਾ ਉਹ ਲੰਘ ਰਿਹਾ ਆ। ਐਵੇਂ ਨਹੀਂ ਜਿੱਦਾਂ ਆਪਾਂ ਦੱਸਿਆ ਵੀ 2 ਮਹੀਨਿਆਂ ਦੇ ਵਕਫੇ ਦੇ ਵਿੱਚ ਤੀਜਾ ਪ੍ਰਧਾਨ ਮੰਤਰੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੋਵੇ, ਤਾਂ ਉੱਥੇ ਕੁਛ ਨਾ ਕੁਛ ਗੜਬੜ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਰਿਸ਼ੀ ਸੁਨਾਕ ਇਹ ਉੱਦਾਂ ਫਾਈਨੈਂਸ ਮਿਨਿਸਟਰ ਰਿਹਾ ਆ, ਅਰਥਚਾਰੇ ਨੂੰ ਜਿਹੜਾ ਉਹ ਸਮਝਦਾ ਹੋਇਆ ਹੋਣਾ ਚਾਹੀਦਾ ਆ। ਤੇ ਪਰ ਹੁਣ ਦੇਖੋ ਵੀ ਕਿੱਦਾਂ ਦੀ ਜਿਹੜੀ ਸਥਿਤੀ ਆ ਉਹ ਲੈ ਕੇ ਆਊ। ਜੀ ਰਾਜਕਾਂਤ ਜੀ ਆਵਾਜ਼ ਘੱਟ ਹੋ ਗਈ। ਹੁਣ ਆ ਰਹੀ ਹੈ ਆਵਾਜ਼? ਹਾਂਜੀ ਹੁਣ ਠੀਕ। ਹਾਂਜੀ, ਸੋ ਮੈਂ ਕਹਿ ਰਿਹਾ ਸੀ ਵੀ ਕੋਵਿਡ ਦੇ ਦੌਰਾਨ ਵੀ ਰਿਸ਼ੀ ਸੁਨਾਕ ਦੀ ਜਿਹੜੀ ਉੱਥੇ ਦੇ ਲੋਕ ਆ, ਉੱਥੋਂ ਦੀ ਉਸ ਟਾਈਮ ਐਡਮਿਨਿਸਟ੍ਰੇਸ਼ਨ ਬੋਰਿਸ ਜੌਨਸਨ ਦੇ ਦੌਰਾਨ ਜਿਹੜੀ ਚੱਲ ਰਹੀ ਸੀਗੀ, ਉਸ ਨੂੰ ਲੈ ਕੇ ਕਈ ਤਰੀਕੇ ਦੇ ਕਟਾਕਸ਼ ਵੀ ਇਸ ਦੇ ਉੱਤੇ ਚੱਲਦੇ ਰਹੇ। ਕਈ ਤਰੀਕੇ ਦੀਆਂ ਜਿਹੜੀਆਂ ਆ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ। ਹੁਣ ਬਤੌਰ ਪ੍ਰਧਾਨ ਮੰਤਰੀ ਇਸ ਦੇ ਲਈ ਚੁਣੌਤੀਆਂ ਜਿਹੜੀਆਂ ਕਾਫੀ ਗੰਭੀਰ ਜਿਹੜੀਆਂ ਉਹ ਰਹਿਣ ਵਾਲੀਆਂ ਆ। ਵਿੰਟਰ ਉੱਥੇ ਆ ਗਈ ਆ, ਤੇ ਵਿੰਟਰ ਦੇ ਵਿੱਚ ਜਿਹੜਾ એનર્ਜੀ ਦਾ ਕ੍ਰਾਈਸਿਸ ਇਸ ਟਾਈਮ ਉਹਨਾਂ ਦੇ ਮੂਹਰੇ ਦਰਪੇਸ਼ ਆ ਯੂਕੇ ਦੇ ਵਿੱਚ ਸਿਆਲਾਂ ਦਾ, ਉਹ ਇੱਕ ਵੱਡੀ ਜਿਹੜੀ ਚੁਣੌਤੀ ਰਹਿਣ ਵਾਲੀ ਆ। ਲਿਜ਼ ਟਰੱਸ ਨੇ ਆਉਂਦਿਆਂ ਜਿਹੜੇ ਵੱਡੇ ਅਮੀਰ ਲੋਕਾਂ ਦੇ ਲਈ ਜਾਂ ਵੱਡੇ ਵੱਡੇ ਟੈਕਸ ਕੱਟ ਦਾ ਐਲਾਨ ਕਰ ਦਿੱਤਾ। ਉਹ ਟੈਕਸ ਕੱਟ ਜਿਹੜੇ ਉਹ ਸੰਭਾਵਨਾ ਉਹਨਾਂ ਦੀ ਘੱਟ ਸੀਗੀ, ਜਿਸ ਤੋਂ ਬਾਅਦ ਚ ਉਹਨਾਂ ਨੇ ਯੂ ਟਰਨ ਮਾਰੇ। ਇੰਨੇ ਕੁ ਯੂ ਟਰਨ ਮਾਰੇ ਕਿ ਵਿਚਾਰੀ ਨੂੰ ਆਪ ਅਸਤੀਫਾ ਦੇ ਕੇ ਹੀ ਜਿਹੜਾ ਉਹ ਹੁਣ ਹੌਲੀ ਦੇਣੀ ਲਾਂਭੇ ਹੋਣਾ ਪਿਆ ਹੈਗਾ ਆ। ਸੋ ਇਹ ਹੁਣ ਦੇਖੋ ਉੱਥੇ ਕੀ ਕਰਦਾ ਆ ਰਿਸ਼ੀ ਸੁਨਾਕ, ਕੀ ਬ੍ਰਿਟੇਨ ਨੂੰ ਆਪਣੇ ਇਸ ਚੀਜ਼ ਦੇ ਵਿੱਚੋਂ ਕੱਢ ਸਕੂਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਵਿਰੋਧੀ ਧਿਰ ਵਾਲੇ ਕਹਿ ਰਹੇ ਆ ਵੀ ਜਨਰਲ ਇਲੈਕਸ਼ਨ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਆ, ਕਿਉਂਕਿ ਇਹਨਾਂ ਦੇ ਆਪਣੇ ਹੀ ਲੀਡਰਸ਼ਿਪ ਦੇ ਵਿੱਚ ਕਿਸੇ ਦੇ ਕੋਲ ਕੋਈ ਏਡੀ ਕੁਆਲੀਫਿਕੇਸ਼ਨ ਜਿਹੜੀ ਉਹ ਨਹੀਂ ਰਹੀ ਵੀ ਕਿਸੇ ਹਿਸਾਬ ਦੇ ਨਾਲ ਵੀ ਮੁਲਕ ਨੂੰ ਜਿਹੜਾ ਆ ਉਸ ਸਮੱਸਿਆ ਚੋਂ ਜਿਹੜਾ ਉਹ ਬਾਹਰ ਕੱਢ ਸਕਣ। ਸੋ ਲੈਟਸ ਸੀ ਜਿਹੜੇ ਇਸ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਰਿਸ਼ੀ ਸੁਨਾਕ ਨਵੇਂ ਜਿਹੜੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਬਣਨ ਜਾ ਰਹੇ ਨੇ। ਅਗਲੀ ਖਬਰ ਬੜੀ ਦੁਖਦਾਈ ਖਬਰ ਆ ਰਹੀ ਆ। 1 ਘੰਟਾ ਪਹਿਲਾਂ ਸੇਂਟ ਲੂਇਸ ਮਜ਼ੂਰੀ ਦੇ ਵਿੱਚ ਹਾਈ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਆ, ਜਿਹਦੇ ਨਾਲ 3 ਜਾਣਿਆਂ ਦੀ ਆਲਰੇਡੀ ਮੌਤ ਹੋ ਗਈ ਆ। 8 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਆ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸੇਂਟ ਲੂਇਸ ਪੁਲਿਸ ਡਿਪਾਰਟਮੈਂਟ ਨੇ ਇਹ ਕਨਫਰਮ ਕੀਤਾ ਹੈ। ਸੇਂਟ ਲੂਇਸ ਮਜ਼ੂਰੀ ਦੇ ਪੁਲਿਸ ਚੀਫ ਮਾਈਕਲ ਸਲੈਕ, ਉਹਨਾਂ ਨੇ ਕਿਹਾ ਵੀ ਸਕੂਲ ਦੇ ਜੋ ਡੋਰ ਸੀਗੇ ਉਹ ਲੌਕ ਸੀਗੇ। ਸੋ ਪਤਾ ਨਹੀਂ ਵੀ ਕੀ ਹੋਇਆ, ਪਰ ਅਲਟੀਮੇਟਲੀ ਜਿਹੜਾ ਵੀ ਸ਼ੂਟਰ ਸੀ ਉਸ ਨੂੰ ਵੀ ਮਾਰ ਦਿੱਤਾ ਗਿਆ ਤੇ ਉਸ ਨੂੰ ਓਵਰਪਾਵਰ ਕਰ ਲਿਆ ਗਿਆ, ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ। ਇਹ ਬ੍ਰੇਕਿੰਗ ਨਿਊਜ਼ 1 ਘੰਟੇ ਪਹਿਲਾਂ ਦੀ ਆ ਰਹੀ ਹੈਗੀ ਆ।
ਪੁਲਿਸ ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟ ਜੋ ਸੈਂਟਰ ਆ ਉੱਥੇ ਦਾ, ਉੱਥੇ ਔਨ ਸਾਈਟ ਹੈਗੀ ਆ, ਤੇ ਜੋ ਫੱਟੜ ਆ 8 ਦੇ ਕਰੀਬ ਲੋਕ, ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ। ਜੀ, ਪਹਿਲੋਂ ਖਬਰ ਜਦੋਂ ਆਈ ਸੀ ਉਦੋਂ 2 ਫੱਟੜ ਦੀ ਗੱਲ ਸੀਗੀ, ਤੇ ਹੁਣ ਫਾਕਸ ਨਿਊਜ਼ ਵਾਲੇ ਇਹ ਦੱਸ ਰਹੇ ਆ ਵੀ 3 ਜਾਣਿਆਂ ਦੀ ਘੱਟੋ ਘੱਟ ਮੌਤ ਦੀ ਪੁਸ਼ਟੀ ਜਿਹੜੀ ਉਹ ਉਹਨਾਂ ਨੇ ਕੀਤੀ ਹੈਗੀ ਆ। ਸੋ ਇਹ ਸੇਂਟ ਲੂਇਸ ਮਜ਼ੂਰੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉੱਥੇ ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ ਜਿਹੜਾ ਆ, ਉੱਥੇ ਇਹ ਮੰਦਭਾਗੀ ਇੱਕ ਵਾਰੀ ਫਿਰ ਸਕੂਲ ਸ਼ੂਟਿੰਗ ਦੀ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਇੱਥੇ ਮੈਂ ਥੋੜ੍ਹਾ ਜਿਹਾ ਹਰਜੋਤ ਸਿੰਘ ਜੀ ਟਾਈਮ ਲੈਣਾ ਚਾਹੁੰਦਾ। ਬੀਤੇ ਦਿਨਾਂ ਦੇ ਵਿੱਚ ਮੈਂ ਵੀ ਆਪਣੇ ਬੱਚੇ ਦੇ ਸਕੂਲ ਦੇ ਵਿੱਚ ਉੱਥੇ ਪੇਰੈਂਟ ਦੀ ਤੇ ਪ੍ਰਿੰਸੀਪਲ ਦੀ ਮੀਟਿੰਗ ਸੀਗੀ। ਅਫਸੋਸ ਵਾਲੀ ਗੱਲ ਆ, ਆਪਾਂ ਚਲੋ ਆਪਣਿਆਂ ਨੂੰ ਕਹਿੰਦੇ ਆ, ਪਰ ਬਾਕੀ ਵੀ ਕੋਈ ਬਹੁਤੇ ਗੰਭੀਰ ਨਹੀਂ। ਸਿਰਫ 4 ਪੇਰੈਂਟ ਉੱਥੇ ਪਹੁੰਚੇ ਸੀਗੇ। ਜੀ ਪੂਰੇ 900 ਬੱਚਿਆਂ ਦੇ ਸਕੂਲ ਦੇ ਵਿੱਚੋਂ ਸਿਰਫ 4 ਪੇਰੈਂਟ ਉੱਥੇ ਪਹੁੰਚੇ ਹੋਣ, ਤੇ ਉੱਥੇ ਇਵੈਂਚੁਅਲੀ ਜਿਹੜੀ ਚਰਚਾ ਆ ਸਕੂਲ ਸ਼ੂਟਿੰਗਸ ਨੂੰ ਲੈ ਕੇ ਵੀ ਜਿਹੜੀ ਉੱਥੇ ਹੋਈ, ਕਿਉਂਕਿ ਮਾਪੇ ਜਿਹੜੇ ਉਹ ਘਬਰਾਉਂਦੇ ਨੇ ਵੀ ਕੀ ਹੋਣਾ ਆ। ਰੀਸੈਂਟਲੀ ਇਸ ਇਲਾਕੇ ਦੇ ਵਿੱਚ ਕਿਸੇ ਨੇ ਜਾਣਬੁੱਝ ਕੇ ਥ੍ਰੈਟ ਜਿਹੜੇ ਆ ਉਹ ਘੱਲੇ ਸੀਗੇ ਵੀ ਇੱਦਾਂ ਆ। ਸੋ ਨਵੇਂ-ਨਵੇਂ ਸਿਸਟਮ ਇਜਾਦ ਜਿਹੜੇ ਉਹ ਹੋ ਰਹੇ ਆ। ਸੋ ਐਜ਼ ਏ ਪੇਰੈਂਟ ਮੈਂ ਬੇਨਤੀ ਕਰਦਾ ਹਾਂ ਆਪਣੇ ਬਾਕੀ ਸਾਥੀ ਪੇਰੈਂਟਸ ਨੂੰ ਵੀ ਆਪਣੇ ਜਿਹੜੇ ਸਕੂਲ ਦੇ ਵਿੱਚ ਅਜਿਹੀਆਂ ਮੀਟਿੰਗਸ ਦੇ ਵਿੱਚ ਜ਼ਰੂਰ ਹਿੱਸਾ ਲਿਆ ਕਰੋ। ਪਤਾ ਹੋਵੇ ਵੀ ਦੇਖੋ ਸ਼ਦਾਈਆਂ ਦਾ ਤਾਂ ਪਤਾ ਨਹੀਂ, ਉਹ ਕਿਤੇ ਵੀ ਹੋ ਸਕਦੇ ਆ, ਕਿਸੇ ਵੀ ਥਾਂ ਦੇ ਉੱਤੇ ਹੋ ਸਕਦੇ ਆ। ਆਪਾਂ ਨਿਸ਼ਚਿੰਤ ਹੋ ਕੇ ਬੱਚਿਆਂ ਨੂੰ ਸਕੂਲ ਤਾਂ ਜ਼ਰੂਰ ਛੱਡਦੇ ਆ, ਪਰ ਅੰਦਰ ਧੁੜਕੂ ਜਿਹੜਾ ਉਹ ਲੱਗਾ ਰਹਿੰਦਾ ਆ ਵੀ ਇਦਾਂ ਦੀ ਗੱਲ ਜਿਹੜੀ ਉਹ ਕਿਤੇ ਦੁਬਾਰਾ ਹੋਰ ਸਾਡੇ ਜਿੱਥੇ ਬੱਚਾ ਜਾਂਦਾ ਆ, ਵੈਸੇ ਤਾਂ ਕਿਸੇ ਵੀ ਨਾ ਵਾਪਰੇ, ਪਰ ਉੱਥੇ ਆਪਾਂ ਨੂੰ ਜ਼ਿਆਦਾ ਚਿੰਤਾ ਫਿਕਰ ਰਹਿੰਦੀ ਆ। ਕੀ ਉਹਨਾਂ ਦਾ ਉੱਥੇ ਪ੍ਰੋਸੀਜਰ ਹੋਣਾ ਆ, ਕਿੱਥੇ ਉਹਨਾਂ ਨੇ ਬਾਅਦ 'ਚ ਜਾਣਾ ਹੈ, ਕੀ ਸੇਫਟੀ ਦੇ ਪ੍ਰਬੰਧ ਆ, ਕੀ ਜਿਹੜਾ ਉਹ ਕਰ ਰਹੇ ਆ। ਉਸ ਚੀਜ਼ ਦੇ ਲਈ ਮਾਪਿਆਂ ਨੂੰ ਐਡਮਿਨਿਸਟ੍ਰੇਸ਼ਨ ਦੇ ਨਾਲ ਜ਼ਰੂਰ ਵੱਧ ਤੋਂ ਵੱਧ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ। ਖਬਰਾਂ ਆਪਾਂ ਸੁਣਦੇ ਹਾਂ, ਆਈ ਗਈ ਜਿਹੜੀ ਗੱਲ ਕਈ ਵਾਰੀ ਆਪਾਂ ਕਰ ਦਿੰਦੇ ਹਾਂ, ਪਰ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਕਿਸੇ ਵੀ ਇੱਦਾਂ ਦੀ ਜਿਹੜੀ ਉਹ ਚੀਜ਼ ਨੂੰ ਕਦੀ ਵੀ ਅਜਾਈ ਨਹੀਂ ਜਾਣ ਦੇਣਾ। ਜਸਟ ਅਨਦਰ ਡੇ ਕਰਕੇ ਜਿਹੜਾ ਹੈ ਉਸ ਨੂੰ ਨਾ ਜਿਹੜਾ ਉਹ ਛੱਡੋ, ਇਨਵੋਲਵ ਜਿਹੜਾ ਉਹ ਆਪਾਂ ਨੂੰ ਨਾਲ ਜਿਹੜਾ ਉਹ ਹੋਣਾ ਚਾਹੀਦਾ ਆ। ਸੋ ਮੈਂ ਤਾਂ ਬੇਨਤੀ ਇਹੀ ਕਰੂੰਗਾ ਵੀ ਸਕੂਲ ਦੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬਤੌਰ ਪੇਰੈਂਟ ਦੋਨੋਂ ਜਾ ਸਕਦੇ ਹੋ, ਦੋਨੋਂ ਜਾਓ, ਐਟਲੀਸਟ ਇੱਕ ਤਾਂ ਜਿਹੜਾ ਉਹ ਜ਼ਰੂਰ ਜਾ ਕੇ ਆਓ ਵੀ ਦੇਖੋ ਜਿਹੜਾ ਕੀ ਆ, ਅਸੀਂ ਸਮਝਦੇ ਹਾਂ ਵੀ ਮਜਬੂਰੀ ਹੁੰਦੀ ਆ, ਸਾਰੇ ਜਾਣੇ ਕਈ ਵਾਰੀ ਕੰਮ ਤੇ ਹੁੰਦੇ, ਕਿੱਦਾਂ ਹੁੰਦੇ ਆ, ਪਰ ਜਿਨ੍ਹਾਂ ਦੇ ਲਈ ਆਪਾਂ ਇਹ ਕੰਮ ਕਰ ਰਹੇ ਹਾਂ, ਜਿਨ੍ਹਾਂ ਦੇ ਭਵਿੱਖ ਲਈ ਆਪਾਂ ਸਾਰਾ ਕੁਛ ਦਿਨ ਰਾਤ ਮਿਹਨਤ ਕਰ ਰਹੇ ਹਾਂ, ਉਹਨਾਂ ਦੇ ਲਈ ਇਹ ਵਕਤ ਤਾਂ ਆਪਾਂ ਨੂੰ ਕੱਢਣਾ ਹੀ ਜਿਹੜਾ ਉਹ ਚਾਹੀਦਾ ਆ। ਵਕਤ ਤਾਂ ਕੱਢਣਾ ਹੀ ਜਿਹੜਾ ਉਹ ਪੈਣਾ ਆ। ਪੇਰੈਂਟਸ ਜਿਹੜੇ ਟੀਚਰ ਆ ਉਹ ਵੀ ਲਾਈਕ ਕਰਦੇ ਆ, ਸਕੂਲ ਵਾਲੇ ਵੀ ਲਾਈਕ ਕਰਦੇ ਆ ਵੀ ਇਹ ਬੱਚੇ ਦੇ ਜਿਹੜੇ ਪੇਰੈਂਟਸ ਆ ਉਹ ਮੋਰ ਇਨਵੋਲਵਡ ਨੇ, ਤੇ ਤੁਹਾਨੂੰ ਵੀ ਪਤਾ ਲੱਗਦਾ ਰਹਿੰਦਾ ਹੈ ਵੀ ਸਕੂਲ ਦੇ ਵਿੱਚ ਕੀ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਖਾਸ ਕਰਕੇ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਕੀ ਉਹਨਾਂ ਨੇ ਕਰਨਾ ਹੈ, ਕੀ ਉਹਨਾਂ ਦਾ ਪਲਾਨ ਆਫ ਐਕਸ਼ਨ ਹੋਊਗਾ, ਉਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਜੀ ਬਿਲਕੁਲ। ਅਗਲੀ ਖਬਰ ਪਰ ਚੱਲੀਏ, ਜੋ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਅੱਜ USA ਨੇ ਰਸ਼ੀਆ ਦਾ ਉਹ ਝੂਠਾ ਕਲੇਮ ਵੀ ਯੂਕਰੇਨ ਵਾਲੇ ਆਪਣੇ ਆਪ ਹੀ ਇੱਕ ਡਰਟੀ ਬੰਬ ਚਲਾ ਦੇਣਗੇ, ਸੋ ਉਸ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਹੈਗੀ ਆ। ਵਾਸ਼ਿੰਗਟਨ ਤੇ ਕੀਵ ਨੇ ਜੋ ਮਾਸਕੋ ਐਲੀਗੇਸ਼ਨਸ ਲਾ ਰਿਹਾ ਆ ਵੀ ਯੂਕਰੇਨ ਵਾਲੇ ਡਰਟੀ ਬੰਬ ਨੂੰ ਯੂਜ਼ ਕਰਨਗੇ ਆਪਣੀ ਹੀ ਟੈਰੀਟਰੀ ਦੇ ਵਿੱਚ। ਇਹ ਟੋਟਲੀ ਰੋਂਗ ਹੈਗਾ ਆ। ਡਰਟੀ ਬੰਬ ਉਹ ਹੁੰਦਾ ਆ ਜੋ ਪੂਰੇ ਇੱਕ ਵੱਡੇ ਏਰੀਏ ਨੂੰ ਕੰਟੈਮੀਨੇਟ ਕਰ ਦਿੰਦਾ ਰੇਡੀਓ ਐਕਟੀਵਿਟੀ ਦੇ ਨਾਲ, ਤੇ ਉਸ ਬੰਬ ਦੇ ਚੱਲਣ ਤੋਂ ਬਾਅਦ ਉੱਥੇ ਰਹਿਣਾ ਲੋਕਾਂ ਦੇ ਲਈ ਅਨਹੈਬਿਟੇਬਲ ਹੁੰਦਾ, ਵੀ ਰਹਿਣਾ ਬਹੁਤ ਮੁਸ਼ਕਲ ਹੁੰਦਾ ਆ ਤੇ ਹਾਰਮਫੁਲ ਹੁੰਦਾ ਹੈਗਾ ਆ ਵਿਦਾਊਟ ਯੂਜ਼ਿੰਗ ਅ ਨਿਊਕਲੀਅਰ ਐਕਸਪਲੋਜ਼ਨ। ਇਹ ਉਹਨਾਂ ਦੀ ਜੋ ਸਟੇਟਮੈਂਟ ਆ। ਯੂਕਰੇਨੀਅਨ ਫੋਰਸਿਸ ਖਰਸਨ ਏਰੀਏ ਦੇ ਵਿੱਚ ਆਲਰੇਡੀ ਜਿਹੜੀਆਂ ਵੱਧ ਰਹੀਆਂ ਹੈਗੀਆਂ, ਰਸ਼ੀਅਨ ਲੋਕਾਂ ਨੂੰ ਉੱਥੋਂ ਕੱਢ ਰਹੀਆਂ, ਤੇ ਰਸ਼ੀਅਨ ਅਥਾਰਟੀਜ਼ ਇਹ ਕਹਿ ਰਹੇ ਆ ਵੀ 25,000 ਦੇ ਕਰੀਬ ਰੈਜ਼ੀਡੈਂਟਸ ਵੀ ਉੱਥੋਂ ਇਵੈਕੂਏਟ ਹੋ ਗਏ, ਕਿਉਂਕਿ ਫੌਜਾਂ ਨੂੰ ਤਾਂ ਉੱਥੋਂ ਯੂਕਰੇਨੀਅਨ ਫੌਜਾਂ ਨੇ ਖਰਸਨ ਦੇ ਵਿੱਚ ਰਸ਼ੀਅਨ ਫੌਜਾਂ ਨੂੰ ਧੱਕਿਆ ਹੈਗਾ। US ਦੇ ਡਿਫੈਂਸ ਸੈਕਟਰੀ ਆਪਣੇ ਰਸ਼ੀਅਨ ਡਿਫੈਂਸ ਸੈਕਟਰੀ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ, ਲੋਇਡ ਆਸਟਨ ਉਹਨਾਂ ਨੇ। ਕਹਿੰਦੇ ਪਈ ਹਜੇ ਵੀ US ਚਾਹੁੰਦਾ ਹੈ ਨਾ ਕਿਸੇ ਤਰ੍ਹਾਂ ਦਾ ਸਮਝੌਤਾ ਜੋ ਹੋ ਜਾਏ। ਪੈਂਟਾਗਨ ਦੇ ਪ੍ਰੈਸ ਸੈਕਟਰੀ 에ਅਰ ਫੋਰਸ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ
ਉਹਨਾਂ ਨੇ ਇਹ ਕਿਹਾ ਵੀ ਸੈਕਟਰੀ ਆਸਟਨ ਰਸ਼ੀਆ ਦੇ ਮਿਨਿਸਟਰ ਆਫ ਡਿਫੈਂਸ ਸਰਜੇ ਸ਼ੋਇਗੂ ਦੇ ਨਾਲ ਉਹਨਾਂ ਨੇ ਫਰਾਈਡੇ ਨੂੰ ਸਵੇਰੇ ਗੱਲਬਾਤ ਕੀਤੀ ਸੀ। ਤੇ ਸੈਕਟਰੀ ਆਸਟਨ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਪ੍ਰੋਟੈਕਸਟ ਹੈਗਾ ਵੀ ਰਸ਼ੀਅਨ ਐਸਕੇਲੇਸ਼ਨ ਤੇ ਉਹਨਾਂ ਨੇ ਅਫਰਮ ਕੀਤਾ ਹੈ ਵੀ ਅਸੀਂ ਕਮਿਊਨੀਕੇਸ਼ਨ ਇਸ ਤਰ੍ਹਾਂ ਜਾਰੀ ਰੱਖਾਂਗੇ। ਉਹਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਬਿਲਕੁਲ ਗੱਲਬਾਤ ਕਰਨ ਦੇ ਲਈ ਤਿਆਰ ਹੈਗੇ ਆ। ਯੂਕਰੇਨ ਦੇ ਵਿੱਚ 6300 ਲੋਕਾਂ ਦੀ ਆਲਰੇਡੀ ਮੌਤ ਹੋ ਚੁੱਕੀ ਹੈ, ਇਹ ਯੂਨਾਈਟਿਡ ਨੇਸ਼ਨ ਨੇ ਕਨਫਰਮ ਕੀਤਾ ਆ। ਐਗਜ਼ੈਕਟ ਨੰਬਰ 6374 ਸਿਵਲੀਅਨ ਯੂਕਰੇਨ ਦੇ ਵਿੱਚ ਮਾਰੇ ਜਾ ਚੁੱਕੇ ਆ ਜਦੋਂ ਤੋਂ ਰਸ਼ੀਆ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਜੋ ਮੈਕਰੋਨ ਆ ਉਹ ਵੈਟੀਕਨ, ਜੋ ਫਰਾਂਸ ਦੇ ਪ੍ਰਾਈਮ ਮਿਨਿਸਟਰ ਆ, ਉਹ ਵੈਟੀਕਨ 'ਚ ਵਿਜ਼ਿਟ ਕਰਨ ਜਾ ਰਿਹਾ ਆ। ਤੇ ਜੋ ਪੋਪ ਆ ਉਹ ਵੀ ਬਹੁਤ ਇਸ ਟਾਈਮ ਦੇ ਉੱਤੇ ਚਿੰਤਤ ਹੈਗਾ ਆ, ਜੋ ਲੜਾਈ ਇਸ ਵੇਲੇ ਚੱਲ ਰਹੀ ਹੈਗੀ ਆ। ਤੇ ਜੀ ਹਜੇ ਕਾਫੀ ਜਿਹੜਾ ਬੁਰਾ ਹਾਲ ਹੈਗਾ ਯੂਕਰੇਨ ਦੇ ਵਿੱਚ ਇਸ ਵੇਲੇ ਜੇ ਦੇਖਿਆ ਜਾਵੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹਨਾਂ ਦੀਆਂ ਪੁਤਿਨ ਦੀਆਂ ਅਜਿਹੀਆਂ ਗੱਲਾਂ ਤੋਂ ਇਹੀ ਲੱਗ ਰਿਹਾ ਹੈ ਵੀ ਖੌਰੇ ਇਹ ਆਪ ਇਦਾਂ ਦਾ ਕੋਈ ਬੰਬ ਚਲਾਉਣ ਦੀ ਫਿਰਾਕ ਦੇ ਵਿੱਚ ਨਾ ਹੋਵੇ ਤੇ ਨਾਮ ਜਿਹੜਾ ਆ ਉਹਨਾਂ ਉੱਤੇ ਜਿਹੜਾ ਉਹ ਲਾ ਦੇਵੇ। ਸੋ ਇਹ ਇੱਕ ਡੈਫੀਨਿਟਲੀ ਚਿੰਤਾ ਦਾ ਵਿਸ਼ਾ ਜਿਹੜਾ ਉੱਥੇ ਬਣਿਆ ਪਿਆ ਆ। ਕਦੋਂ ਕੁ ਤੱਕ ਇਸ ਮਸਲੇ ਦਾ ਹੱਲ ਹੋਊਗਾ, ਇਹਦੇ ਲਈ ਅਜੇ ਲੜਾਈ ਲੱਗਦਾ ਆ ਲੰਬੀ ਹੋਰ ਚੱਲਣ ਜਿਹੜੀ ਉਹ ਜਾ ਰਹੀ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਹੈ। ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ, ਇਹ ਵੀ ਸਕੂਲਾਂ ਦੇ ਨਾਲ ਹੀ ਸੰਬੰਧਿਤ ਆ। ਬੀਤੇ ਦਿਨਾਂ ਦੇ ਵਿੱਚ ਯੂਐਸ ਸੈਕਟਰੀ ਆਫ ਐਜੂਕੇਸ਼ਨ ਜਿਹੜੇ ਮਿਗਲ ਕਾਰਡੋਨਾ, ਉਹਨਾਂ ਨੇ ਜਿਹੜੇ ਨਤੀਜੇ ਆਏ ਆ, ਇੱਕ ਰਿਪੋਰਟ ਕਾਰਡ ਆਇਆ ਆ ਨੈਸ਼ਨਲ ਅਸੈਸਮੈਂਟ ਆਫ ਐਜੂਕੇਸ਼ਨਲ ਪ੍ਰੋਗਰੈਸ, ਉਸ ਦੇ ਉੱਤੇ ਚਿੰਤਾ ਤੇ ਜਿਹੜਾ ਉਹਨਾਂ ਨੇ ਕਿਹਾ ਵੀ ਬੜੀ ਨਿਰਾਸ਼ਾ ਜਿਹੜੀ ਉਹ ਪ੍ਰਗਟ ਆਈ ਆ। ਮੈਥ ਦੇ ਤੇ ਰੀਡਿੰਗ ਦੇ ਸਕੋਰ ਪੂਰੇ ਮੁਲਕ ਦੇ ਵਿੱਚ ਬੱਚਿਆਂ ਦੇ ਜਿਹੜੇ ਉਹ ਥੱਲੇ ਗਏ ਆ ਪੈਂਡੈਮਿਕ ਤੋਂ ਬਾਅਦ 'ਚ। ਬਹੁਤ ਸਾਰੇ ਵਿਦਿਆਰਥੀਆਂ ਨੂੰ ਕਿਉਂਕਿ ਘਰੋਂ ਜਿਹੜੀ ਆਨਲਾਈਨ ਲਰਨਿੰਗ ਦੇ ਵਿੱਚ ਪਾਇਆ ਗਿਆ ਸੀਗਾ ਵੀ ਸਕੂਲ ਜਿਹੜੇ ਉਹ ਬੰਦ ਨਾ ਹੋਣ ਪਰ ਆਨਲਾਈਨ ਲਰਨਿੰਗ, ਪਰ ਇੱਥੇ ਜਿਹੜਾ ਇਸ ਚੀਜ਼ ਦਾ ਫਰਕ ਨਜ਼ਰ ਆਇਆ ਆ ਵੀ ਆਨਲਾਈਨ ਤੇ ਇਨ ਪਰਸਨ ਕਲਾਸਿਸ ਦਾ ਜ਼ਮੀਨ ਅਸਮਾਨ ਦਾ ਫਰਕ ਰਹਿੰਦਾ ਆ। ਨੈਸ਼ਨਲ ਨੇਸ਼ਨਸ ਜਿਹੜਾ ਇਹ ਰਿਪੋਰਟ ਕਾਰਡ ਇਸ ਨੂੰ ਆਖਿਆ ਜਾਂਦਾ ਆ, ਇਹ ਪਹਿਲੀ ਵਾਰੀ 2019 ਤੋਂ ਬਾਅਦ 'ਚ ਇਸ ਵਾਰ ਰਿਲੀਜ਼ ਕੀਤਾ ਗਿਆ ਸੀਗਾ। ਤੇ ਰੀਡਿੰਗ ਸਕੋਰ ਤੇ ਮੈਥ ਸਕੋਰਸ ਦੇ ਵਿੱਚ ਜਿਹੜਾ ਡ੍ਰੌਪ ਆ ਉਹ ਓਵਰਆਲ ਨੇਸ਼ਨ ਵਾਈਡ ਦੇਖਿਆ ਗਿਆ। ਜਿਹੜੀ ਮੈਂ ਮੀਟਿੰਗ ਦੀ ਗੱਲ ਕਰ ਰਿਹਾ ਸੀ, ਉਸ ਦਿਨ ਉਸ ਮੀਟਿੰਗ 'ਚ ਇਹਨਾਂ ਨੇ ਸਕੋਰਸ ਦੇ ਉੱਤੇ ਵੀ ਜਿਹੜੀ ਗੱਲਬਾਤ ਜਿਹੜੀ ਉਹ ਕੀਤੀ ਤੇ ਉੱਥੇ ਵੀ ਇਹੀ ਟ੍ਰੈਂਡ ਜਿਹੜਾ ਹਰਜੋਤ ਸਿੰਘ ਜੀ ਦੇਖਣ ਨੂੰ ਮਿਲ ਰਿਹਾ ਸੀ। ਸੋ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਹੈਗੀ। ਹੁਣ ਜਿਹੜੇ ਪਿਛਲੇ ਬੱਚਿਆਂ ਨੇ 2 ਸਾਲਾਂ ਦੇ ਵਿੱਚ ਆਨਲਾਈਨ ਲਰਨਿੰਗ ਜਿਹੜੀ ਕੀਤੀ ਆ, ਉਹਦੇ ਵਿੱਚ ਰੀਡਿੰਗ ਤੇ ਮੈਥ ਜਿਹੜੀ ਪ੍ਰੋਫੀਸ਼ੀਐਂਸੀ ਆ, ਖਾਸ ਕਰਕੇ ਜਿਹੜੇ ਹਾਇਰ ਗ੍ਰੇਡ ਦੇ ਬੱਚੇ ਹੈਗੇ ਆ, ਉਹਨਾਂ ਦੇ ਵਿੱਚ ਥੱਲੇ ਜਿਹੜੀ ਉਹ ਗਈ ਆ। ਗ੍ਰੇਡ 4 ਤੋਂ ਲੈ ਕੇ ਤੇ ਗ੍ਰੇਡ 8 ਦੇ ਵਿੱਚ ਇਹ ਕਾਫੀ ਥੱਲੇ ਨੂੰ ਜਿਹੜੀ ਉਹ ਆਈ ਆ। ਸੋ ਪੈਂਡੈਮਿਕ ਦੇ ਕਰਕੇ 2021 ਦਾ ਜਿਹੜਾ ਟੈਸਟ ਆ ਉਹ ਡਿਲੇ ਜਿਹੜਾ ਉਹ ਜ਼ਰੂਰ ਹੋਇਆ ਸੀਗਾ, ਪਰ ਇਹ ਅਸੈਸਮੈਂਟ ਹਰ 2 ਸਾਲਾਂ ਬਾਅਦ ਜਿਹੜੀ ਉਹ ਹੁੰਦੀ ਆ। ਸੋ ਹੁਣ ਰੈਗੂਲਰ ਇਨ ਪਰਸਨ ਕਲਾਸਿਸ ਤੋਂ ਬਾਅਦ ਕੀ ਇਹ ਸਕੋਰ ਦੁਬਾਰਾ ਉੱਤੇ ਜਾਂਦੇ ਆ ਕਿ ਨਹੀਂ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ, ਕਿਉਂਕਿ ਨੁਕਸਾਨ ਇਸ ਦੇ ਵਿੱਚ ਬੱਚਿਆਂ ਦਾ ਜਿਹੜਾ ਉਹ ਕਾਫੀ ਜਿਹੜਾ ਹੋਇਆ ਹੈਗਾ ਆ। ਆਲਦੋ ਉਹਨਾਂ ਨੂੰ ਪੜ੍ਹਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਟੀਚਰਾਂ ਨੇ ਤਾਂ ਜੀ ਜਾਨ ਜਿਹੜੀ ਉਹ ਲਾਈ ਹੋਊਗੀ, ਪਰ ਇਨ ਪਰਸਨ ਜੋ ਇੱਕ ਕਰਵਾਇਆ ਜਾ ਸਕਦਾ ਆ, ਉਹਦੇ ਵਿੱਚ ਜਿਹੜਾ ਕਾਫੀ ਫਰਕ ਜਿਹੜਾ ਉਹ ਦੇਖਿਆ ਗਿਆ ਉਸ ਐਜੂਕੇਸ਼ਨ ਦੇ ਵਿੱਚ ਤੇ ਆਨਲਾਈਨ ਜਿਹੜੀ ਐਜੂਕੇਸ਼ਨ ਆ ਉਸ ਦੇ ਵਿੱਚ। ਸੋ ਨੈਸ਼ਨਲ ਜਿਹੜੇ ਅਸੈਸਮੈਂਟ ਆਫ ਐਜੂਕੇਸ਼ਨਲ ਪ੍ਰੋਗਰੈਸ ਦਾ ਇੱਕ ਬੈਡ ਰਿਪੋਰਟ ਕਾਰਡ ਜਿਹੜਾ ਇਸ ਟਾਈਮ ਸਾਹਮਣੇ ਆਇਆ ਹੈਗਾ। ਜੀ, ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਹੀ ਪੋਜ਼ਿਟਿਵ ਖਬਰ, ਕੈਲੀਫੋਰਨੀਆ ਦੁਨੀਆ ਦੇ ਵਰਲਡ ਇਕਨੋਮੀ ਦੇ ਵਿੱਚ ਚੌਥੇ ਨੰਬਰ ਤੇ ਜਾ ਰਿਹਾ ਹੈਗਾ। ਯੂਐਸ, ਚਾਈਨਾ, ਜਾਪਾਨ ਤੇ ਕੈਲੀਫੋਰਨੀਆ ਚੌਥੇ ਨੰਬਰ ਤੇ ਹੋਊਗਾ। ਉਹ ਆਪਾਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਇਸ ਤੋਂ ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ ਹੈ ਤੇ ਗੱਲਾਂ ਬਾਤਾਂ ਜਿਹੜੀਆਂ ਆ ਉਹ ਇਸ ਟਾਈਮ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਕੁਛ ਅਮਰੀਕਾ ਭਰ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੀ ਇਕੋਨਮੀ ਵਾਲੀ ਜਿਹੜੀ ਆਪਾਂ ਖਬਰ ਕਰੀਏ ਦੱਸ ਜਾਈਏ। ਇਲੈਕਸ਼ਨਸ ਦਾ ਦੌਰ ਜਿਹੜਾ ਉਹ ਚੱਲ ਰਿਹਾ ਹੈ। ਸੋ ਨਵੰਬਰ ਦੇ ਜਿਹੜੇ ਦੂਜਾ ਮੰਗਲਵਾਰ ਆਉਣਾ ਆ ਉਸ ਦਿਨ ਇਲੈਕਸ਼ਨ ਆ 8 ਤਰੀਕ। ਸੋ ਐਗਜ਼ੈਕਟਲੀ ਆਪਣੇ ਕੋਲ 2 ਹਫ਼ਤੇ ਜਿਹੜੇ ਉਹ ਰਹਿ ਗਏ ਨੇ। ਸੋ 2 ਹਫ਼ਤਿਆਂ ਦੇ ਵਿੱਚ ਕੈਲੀਫੋਰਨੀਆ ਦੇ ਤੇ ਜਿੰਨੇ ਵੀ ਰਜਿਸਟਰਡ ਵੋਟਰ ਆ ਸਾਰਿਆਂ ਨੂੰ ਘਰਾਂ ਦੇ ਵਿੱਚ ਬੈਲਟ ਜਿਹੜੇ ਉਹ ਪਹੁੰਚੇ ਆ। ਇਹ ਇਹਨਾਂ ਨੇ ਕਾਨੂੰਨ ਜਿਹੜਾ ਆ ਜਿਹੜਾ ਲੈ ਆਂਦਾ ਸੀਗਾ ਕੋਵਿਡ ਦੇ ਦੌਰਾਨ ਇਹਨਾਂ ਨੇ ਪੱਕਾ ਕਰਤਾ ਸੀਗਾ ਵੀ ਸਾਰਿਆਂ ਨੂੰ ਇਹਨਾਂ ਨੇ ਐਬਸੈਂਟੀ ਬੈਲਟ ਜਿਹਨੂੰ ਪਹਿਲਾਂ ਆਖਿਆ ਜਾਂਦਾ ਸੀ ਵੀ ਉਹ ਬੈਲਟ ਘੱਲਣੇ ਹੀ ਘੱਲਣੇ ਆ। ਸੋ ਤੁਸੀਂ ਕਿਹਦੇ ਹੱਕ 'ਚ ਪਾਉਣੇ ਆ ਕਿਹਦੇ ਅਗੇਂਸਟ ਪਾਉਣੇ ਆ ਜਿਹਨੂੰ ਵੀ ਤੁਸੀਂ ਪਸੰਦ ਕਰਦੇ ਆ ਉਹਦੇ ਲਈ ਵੋਟ ਪਾਓ। ਬਾਕੀ ਪ੍ਰੋਪੋਜੀਸ਼ਨਸ ਆ ਲੋਕਲ ਮੈਜਰਸ ਆ ਕਿਤੇ ਟੈਕਸ ਵੱਧ ਰਿਹਾ ਆ ਕਿਤੇ ਕੁਛ ਜਿਹੜਾ ਉਹ ਹੈਗਾ ਆ ਕਿਤੇ ਗੈਂਬਲਿੰਗ ਨੂੰ ਲੈ ਕੇ ਪ੍ਰੋਪੋਜੀਸ਼ਨਸ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹੈਗੀਆਂ। ਇਸ ਵੀਕ ਦੇ ਵਿੱਚ ਤੁਹਾਨੂੰ ਪ੍ਰੋਪੋਜੀਸ਼ਨਸ ਦੇ ਉੱਤੇ ਇੱਕ ਵਿਸ਼ੇਸ਼ ਸ਼ੋ ਜਿਹੜਾ ਉਹ ਲੈ ਕੇ ਆਵਾਂਗੇ। ਉਹਦੇ ਬਾਰੇ ਤੁਹਾਨੂੰ ਜਿਹੜੀਆਂ ਆਪਾਂ ਜਾਣਕਾਰੀਆਂ ਦੱਸਾਂਗੇ। ਮੋਸਟ ਪ੍ਰੋਬਬਲੀ ਸਾਂਝੀ ਸੱਥ ਵਾਲਾ ਜਿਹੜਾ ਪ੍ਰੋਗਰਾਮ ਆ 3 ਵਜੇ ਵਾਲਾ ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਵੈਸੇ ਵੀ ਪਿਛਲੇ ਵੀਕ ਤੋਂ ਵੱਧ ਹੋ ਗਿਆ ਆਪਾਂ ਵੱਖ-ਵੱਖ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਨਾਲ ਤੁਹਾਡੀ ਇੰਟਰਵਿਊਜ਼ ਉਸ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਕਰਵਾ ਰਹੇ ਆ ਪੇਸ਼ ਜਿਹੜੀ ਉੱਥੇ ਕਰ ਰਹੇ ਹੈਗੇ ਆ। ਸੋ ਜ਼ਰੂਰ ਯੋਗਦਾਨ ਜਿਹੜਾ ਉਹ ਆਪਣਾ ਪਾਓ ਆਪਣਾ ਬਣਦਾ ਫਰਜ਼ ਆ ਜਿਹੜਾ ਉਸ ਨੂੰ ਤੁਸੀਂ ਜਿਹੜਾ ਉਹ ਨਿਭਾਓ। जी, अगली खबर पर चलिए। पाकिस्तान ਦਾ ਇੱਕ ਬਹੁਤ ਹੀ ਮਸ਼ਹੂਰ ਜਰਨਲਿਸਟ ਅਰਸ਼ਦ ਸ਼ਰੀਫ ਜੋ ਪਾਕਿਸਤਾਨ ਦੀ ਮਿਲਟਰੀ ਦਾ ਕਾਫੀ ਕ੍ਰਿਟਿਕ ਸੀਗਾ 49 ਸਾਲਾਂ ਦਾ, ਉਹ 2 ਮਹੀਨੇ ਪਹਿਲਾਂ ਹੀ ਪਾਕਿਸਤਾਨ ਛੱਡ ਕੇ ਕੀਨੀਆ ਗਿਆ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਹੈਗਾ। ਐਗਜ਼ੈਕਟਲੀ ਸੇਮ ਜਿੱਦਾਂ ਤੁਹਾਨੂੰ ਸਰੋਤਿਆਂ ਨੂੰ ਯਾਦ ਹੋਊਗਾ ਖਸ਼ੋਗੀ ਜੋ ਸਾਊਦੀ ਅਰੇਬੀਆ ਦਾ ਉਹਨਾਂ ਨੂੰ ਐਕਸਪੋਜ਼ ਕਰਦਾ ਸੀ ਤੇ ਟਰਕੀ 'ਚ ਗਿਆ ਤੇ ਉਹਨਾਂ ਨੇ ਉਹਨੂੰ ਉੱਥੇ ਮਰਵਾ ਦਿੱਤਾ ਤੇ ਐਗਜ਼ੈਕਟਲੀ ਸੇਮ ਇਹ ਸਾਰਾ ਕੁਝ ਵਾਪਰਿਆ ਹੈਗਾ। ਕਹਿੰਦੇ ਭਈ 2 ਮਹੀਨੇ ਪਹਿਲਾਂ ਹੀ ਇਹ ਛੱਡ ਕੇ ਗਿਆ ਸੀ। ਬੜਾ ਮਸ਼ਹੂਰ ਉੱਥੇ ਦਾ ਜਰਨਲਿਸਟ ਸੀਗਾ ਜੋ ਉੱਥੇ ਕਰਪਸ਼ਨ ਆ ਚਾਹੇ ਉਹ ਮਿਲਟਰੀ ਦੇ ਵਿੱਚ ਆ ਪਾਕਿਸਤਾਨ ਦੇ ਵਿੱਚ ਜਾਂ ਉੱਥੇ ਦੀ ਸਰਕਾਰ ਦੇ ਵਿੱਚ ਉਸ ਦੇ ਅਗੇਂਸਟ ਉਹ ਲਿਖਦਾ ਸੀ ਤੇ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਬਹੁਤ ਮੰਦਭਾਗੀ ਜਿਹੜੀ ਹੈ ਹਰਜੋਤ ਸਿੰਘ ਜੀ ਗੱਲ ਆ ਵੀ ਇਹ ਕਿਤੇ ਨਾ ਕਿਤੇ ਕੀ ਜਿਹੜਾ ਆ ਉਹਦੇ ਵਿੱਚ ਹੋਊਗਾ। ਇਹ ਬੜੀ ਇੱਕ ਡਿਫਰੈਂਟ ਜੀ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਵੀ ਕੋਈ ਕਿਸੇ ਦੇ ਖਿਲਾਫ ਬੋਲੂਗਾ ਉਹ ਪੱਤਰਕਾਰਤਾ ਜਿਹੜੀ ਹੁਣ ਕਿੱਥੇ ਰਹਿ ਜੂਗੀ ਕੋਈ ਅਸਲੀਅਤ ਜਿਹੜੀ ਉਹ ਸਾਹਮਣੇ ਨਾ ਆ ਜਾਵੇ। ਬ੍ਰੇਕਿੰਗ ਨਿਊਜ਼ ਆ ਰਹੀ ਆ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਉਹਨਾਂ ਨੇ ਲਿੰਡਸੀ ਗ੍ਰਾਹਮ ਨੇ ਅਪੀਲ ਲਾਈ ਸੀ ਸੁਪਰੀਮ ਕੋਰਟ ਨੂੰ ਵੀ ਜਾਰਜੀਆ ਦੇ ਇਲੈਕਸ਼ਨ ਇੰਟਰਫੇਰੈਂਸ ਦੇ ਮਾਮਲੇ ਵਿੱਚ ਜਿਹੜੀ ਟੈਸਟੀਮੋਨੀ ਉਹਨਾਂ ਦੀ ਮੰਗੀ ਜਾ ਰਹੀ ਆ ਉਸ ਨੂੰ ਉਹ ਰੋਕਿਆ ਜਾਵੇ। ਤੇ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ ਵੀ ਜਸਟਿਸ ਕਲੈਰੈਂਸ ਥਾਮਸ ਨੇ ਜਿਹੜੇ ਗ੍ਰਾਮ ਹੋਣਾ ਦੀ ਟੈਸਟੀਮੋਨੀ ਆ ਸੈਨੇਟਰ ਲਿੰਡਸੀ ਗ੍ਰਾਮ ਆ ਉਸ ਦੇ ਉੱਤੇ ਟੈਂਪਰੇਰੀ ਬਲੌਕ ਲਾ ਦਿੱਤਾ ਆ ਵੀ ਉਹ ਅਜੇ ਉਹਨਾਂ ਨੂੰ ਟੈਸਟੀਮੋਨੀ ਦੇਣ ਦੀ ਜਿਹੜੀ ਉਹ ਲੋੜ ਨਹੀਂ ਹੋਊਗੀ। ਸੋ ਇਸ ਕੋਰਟ ਆਰਡਰ ਦਾ ਮਤਲਬ ਇਹ ਆ ਵੀ ਇਹ ਜਿਹੜਾ ਕੇਸ ਆ ਉਹ ਵੀ ਉਨੀ ਦੇਰ ਤੱਕ ਹੋਲਡ ਦੇ ਉੱਤੇ ਜਿਹੜਾ ਉਹ ਰਹੂਗਾ ਜਿੰਨੀ ਦੇਰ ਤੱਕ ਹੁਣ ਬਾਕੀ ਜਸਟਿਸਿਸ ਡਿਸਾਈਡ ਨਹੀਂ ਕਰਦੇ। ਜਿਹੜੇ ਲਿੰਡਸੀ ਗ੍ਰਾਮ ਹੋਣਾ ਦੀ ਐਮਰਜੈਂਸੀ ਰਿਕੁਐਸਟ ਸੀਗੀ ਜਿਹੜੀ ਉਹਨਾਂ ਨੂੰ ਸੁਪੀਨਾ ਆਇਆ ਸੀਗਾ ਟੈਸਟੀਮੋਨੀ ਦੇਣ ਦੇ ਲਈ ਵੀ ਉਸ ਨੂੰ ਸਕੁਆਸ਼ ਕਰ ਦਿੱਤਾ ਜਾਵੇ ਯਾਨੀ ਕਿ ਰੱਦ ਕਰ ਦਿੱਤਾ ਜਾਵੇ। ਸੋ ਕੰਜ਼ਰਵੇਟਿਵ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ ਲੰਮੇ ਚਿਰ ਤੋਂ ਜਿਹੜੇ ਸੁਪਰੀਮ ਕੋਰਟ ਦੀ ਬੈਂਚ ਦੇ ਉੱਤੇ ਬੈਠਦੇ ਨੇ ਉਹਨਾਂ ਨੇ ਇਹ ਟੈਂਪਰੇਰੀ ਬਲੌਕ ਜਿਹੜਾ ਉਹ ਲਗਾਇਆ ਆ। ਜਾਰਜੀਆ ਦੇ ਪ੍ਰੋਸੀਕਿਊਟਰਸ ਉੱਥੇ ਇਹ ਟੈਸਟੀਮੋਨੀ ਦੀ ਭਾਲ ਦੇ ਵਿੱਚ ਆ ਵੀ ਜਿਹੜੀ 2022 ਦੀ ਇਲੈਕਸ਼ਨ ਨੂੰ ਲੈ ਕੇ ਜਿਹੜੀ ਇੰਟਰਫੀਅਰੈਂਸ ਆ ਨਤੀਜਿਆਂ ਨੂੰ ਲੈ ਕੇ ਜਿਸ ਦੇ ਵਿੱਚ ਉਸ ਟਾਈਮ ਦੇ ਉੱਤੇ ਡੋਨਲਡ ਟਰੰਪ ਤੇ ਉਹਨਾਂ ਦੇ ਸਾਥੀਆਂ ਦੇ ਵਿੱਚੋਂ ਜਿਹੜੇ ਇਹ ਸਨ ਵੀ ਉਹਨਾਂ ਦਾ ਕੀ ਜਿਹੜਾ ਇਸ ਚੀਜ਼ ਦੇ ਵਿੱਚ ਰੋਲ ਰਿਹਾ ਆ। ਉਧਰ ਵਾਟਰਗੇਟ ਨੂੰ ਐਕਸਪੋਜ਼ ਕਰਨ ਵਾਲੇ ਜਿਹੜੇ ਪੱਤਰਕਾਰ ਵੁੱਡਵਰਡ ਆ ਉਹਨਾਂ ਦੇ ਦੁਆਰਾ ਜਿਹੜੀਆਂ ਇੰਟਰਵਿਊਜ਼ ਕੀਤੀਆਂ ਗਈਆਂ ਆ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੀਆਂ ਉਹਨਾਂ ਨੂੰ ਕਹਿੰਦੇ ਵੀ ਜਲਦ ਹੀ ਕਈ ਘੰਟਿਆਂ ਦੀਆਂ ਜਿਹੜੀਆਂ ਇੰਟਰਵਿਊਜ਼ ਆ ਉਹਨਾਂ ਨੂੰ ਉਹ ਪਬਲਿਕ ਕਰਨ ਜਾ ਰਹੇ ਆ ਜਨਤਕ ਜਿਹੜੇ ਉਹ ਕਰਨਗੇ। ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਟਰੰਪ ਹੁਣੀ ਕਾਫੀ ਖਤਰੇ 'ਚ ਨੇ ਉਹਨਾਂ ਇੰਟਰਵਿਊਜ਼ ਦੇ ਵਿੱਚ ਜਿਹੜੀਆਂ ਉਹਨਾਂ ਨੇ ਉਹ ਗੱਲਾਂ ਆਖੀਆਂ। ਹੁਣ ਦੇਖੋ ਇੰਟਰਵਿਊਜ਼ ਜਿਹੜੀਆਂ ਜਦੋਂ ਸਾਹਮਣੇ ਆਉਣਗੀਆਂ ਉਸ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗ ਸਕੂਗਾ ਵੀ ਕੀ ਜਿਹੜੀ ਇਸ ਚੀਜ਼ ਦੇ ਵਿੱਚ ਗੱਲ ਜਿਹੜੀ ਉਹ ਰਹੀ ਆ। ਪਰ ਉਸ ਟਾਈਮ ਦੇ ਉੱਤੇ ਇੱਦਾਂ ਦੀਆਂ ਹੀ ਜਿਹੜੀਆਂ ਹਰਜੋਤ ਸਿੰਘ ਜੀ ਪੱਤਰਕਾਰਤਾ ਦੀ ਜਦੋਂ ਆਪਾਂ ਗੱਲ ਕਰਦੇ ਸੀਗੇ ਵੀ ਉਹਦੇ ਕਰਕੇ ਹੀ ਐਕਸਪੋਜ਼ ਹੋਇਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਨਿਕਸਨ ਨੇ ਆਪਣੇ
ਵਿਰੋਧੀਆਂ ਦੀ ਜਿਹੜੀ ਫੋਨ ਟੈਪਿੰਗ ਤੇ ਹੋਰ ਸਾਰੀਆਂ ਚੀਜ਼ਾਂ ਕਿੱਦਾਂ ਟੈਬਸ ਉਹਨਾਂ ਦੇ ਉੱਤੇ ਜਿਹੜੀਆਂ ਉਹ ਰੱਖੀਆਂ ਸੀ, ਜਿਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਉਸ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਜਿਹੜਾ ਉਹ ਹੋਣਾ ਪਿਆ ਸੀਗਾ। ਅਗਲੀ ਖਬਰ ਵੱਲ ਚੱਲੀਏ ਤੇ ਆਪਾਂ ਕੈਲੀਫੋਰਨੀਆ ਤੋਂ ਪਹਿਲਾਂ ਇੱਕ ਹੋਰ ਖਬਰ ਕਰ ਲੈਂਦੇ ਹਾਂ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹ ਅੱਜ ਈਸਟਰਨ ਟਾਈਮ ਦੇ ਮੁਤਾਬਕ 1:30 ਵਜੇ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਬਹੁਤ ਹੀ ਇਹ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋਊਗੀ, ਜਿਹਦੇ ਵਿੱਚ ਨੈਸ਼ਨਲ ਸਿਕਿਉਰਿਟੀ ਕੇਸਿਸ ਨੂੰ ਲੈ ਕੇ ਉਹ ਡਿਸਕਸ ਕਰਨਗੇ। ਕ੍ਰਿਮੀਨਲ ਐਕਟੀਵਿਟੀ ਨੇਸ਼ਨ ਸਟੇਟ ਐਕਟਰਸ ਕਿਸ ਤਰ੍ਹਾਂ USA ਦੇ ਵਿੱਚ ਵਾਪਰੀ ਹੈਗੀ ਆ। ਉਹਨਾਂ ਦੇ ਨਾਲ ਡਿਪਟੀ ਅਟਾਰਨੀ ਜਨਰਲ ਲੀਜ਼ਾ ਮੋਨਾਕੋ, FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ, ਅਸਿਸਟੈਂਟ ਅਟਾਰਨੀ ਜਨਰਲ ਫਾਰ ਨੈਸ਼ਨਲ ਸਿਕਿਉਰਿਟੀ ਮੈਥਿਊ ਜੀ ਓਲਸਨ ਤੇ ਹੋਰ ਜਸਟਿਸ ਡਿਪਾਰਟਮੈਂਟ ਦੇ ਆਫੀਸ਼ੀਅਲਸ ਵੀ ਹੋਣਗੇ। ਐਡਵਾਈਜ਼ਰੀ ਦੇ ਹਜੇ ਕੋਈ ਇਸ਼ੂ ਨਹੀਂ ਕੀਤੀ, ਪਰ ਕਿਉਂਕਿ ਇਲੈਕਸ਼ਨ ਆ, ਇਲੈਕਸ਼ਨ ਤੋਂ 2 ਵੀਕ ਪਹਿਲਾਂ ਇਹ ਅਨਾਉਂਸਮੈਂਟ ਹੋਣ ਜਾ ਰਹੀ ਆ ਤੇ ਯੂਜ਼ਲੀ ਕਹਿੰਦੇ ਜਸਟਿਸ ਡਿਪਾਰਟਮੈਂਟ ਜਿੱਦਾਂ ਚਾਹੁੰਦਾ ਨਹੀਂ ਹੈਗਾ ਲਾ ਇਨਫੋਰਸਮੈਂਟ ਦਾ ਕੋਈ ਐਕਸ਼ਨ ਲੈਣਾ, ਕਿਉਂਕਿ ਜੇ ਵਿਦਿਨ 60 ਦੇ ਹੈਗਾ ਆ 60 ਦਿਨਾਂ ਦੇ ਵਿੱਚ ਇਲੈਕਸ਼ਨ ਦੇ, ਪਰ ਇਹ ਕਲੀਅਰ ਨਹੀਂ ਵੀ ਕਿਹਦੇ ਬਾਬਤ ਹੋਊਗਾ, ਇਹ ਇਲੈਕਸ਼ਨ ਨਾਲ ਰਿਲੇਟਡ ਆ ਜਾਂ ਕੋਈ ਹੋਰ ਇਸ਼ੂ ਆ। ਸੋ 1:30 ਵਜੇ ਈਸਟਰਨ ਟਾਈਮ ਇਹ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਜੋ USA ਦੇ ਅਟਾਰਨੀ ਜਨਰਲ ਆ ਉਹ ਕਰਨ ਜਾ ਰਹੇ ਆ USA ਦੀ ਸਿਕਿਉਰਿਟੀ ਨੂੰ ਲੈ ਕੇ, ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ। ਸੋ ਅਗਲੀ ਖਬਰ ਰਾਜਕਰਮਵੀਰ ਸਿੰਘ ਜੀ, ਕੈਲੀਫੋਰਨੀਆ ਵੱਲ ਆਈਏ। ਕੈਲੀਫੋਰਨੀਆ ਆਪਾਂ ਦੇਖਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਨੈਗੇਟਿਵ ਖਬਰਾਂ ਵੀ ਆਪਾਂ ਦੇਖਦੇ, ਕਿੰਨੀਆਂ ਅੱਗਾਂ ਲੱਗ ਗਈਆਂ, ਕਿੰਨਾ ਸੋਕਾ ਪੈ ਗਿਆ, ਹੋਮਲੈਸਨੈਸ ਕਿੰਨੀ ਆ, ਕ੍ਰਾਈਮ ਕਿੰਨਾ ਵੱਧ ਗਿਆ, ਟੈਕਸ ਬਹੁਤ ਵੱਧ ਗਿਆ ਤੇ ਗਵਰਨਰ ਰੀਕਾਲ ਵੀ ਹੋਇਆ ਪਰ ਰੀਕਾਲ ਨਹੀਂ ਹੋਇਆ, ਬਚ ਗਿਆ, ਕਿੰਨਾ ਜ਼ਿਆਦਾ ਰੌਲਾ ਰੱਪਾ ਪਿਆ। ਪਰ ਕੈਲੀਫੋਰਨੀਆ ਜਿਹੜੀ ਗੋਲਡਨ ਸਟੇਟ ਆ ਉਹ ਦੁਨੀਆ ਦੀ ਚੌਥੀ ਵੱਡੀ ਵਰਲਡ ਇਕਨੋਮੀ, ਵਰਲਡ ਨੰਬਰ 4 ਇਕਨੋਮੀ ਬਣਨ ਜਾ ਰਹੀ ਆ। ਸੋ ਪਹਿਲੇ ਨੰਬਰ 'ਚ ਦੁਨੀਆ ਦੀ ਇਕਨੋਮੀ 'ਚ US, ਦੂਜੇ ਨੰਬਰ 'ਚ ਚਾਈਨਾ, ਤੀਜੇ ਤੇ ਜਾਪਾਨ ਤੇ ਚੌਥੇ ਦੇ ਉੱਤੇ ਕੈਲੀਫੋਰਨੀਆ ਸਟੇਟ ਬਣ ਜਾ ਰਹੀ ਆ। 40 ਮਿਲੀਅਨ ਲੋਕਾਂ ਦੀ ਇਹ ਸਟੇਟ ਤੁਸੀਂ ਦੇਖ ਲਓ ਕਿ ਕਿੰਨੀ ਹਜੇ ਵੀ ਬਹੁਤ ਗੋਲਡਨ ਹੀ ਆ, ਕਹਿੰਦੇ ਹਜੇ ਵੀ ਬਹੁਤ ਪਾਵਰਫੁਲ ਹੈਗੀ ਆ। ਇਹ ਆਲਰੇਡੀ ਇਸਨੇ ਬ੍ਰਾਜ਼ੀਲ ਜੋ ਨੰਬਰ 7 ਸੀ, ਫਰਾਂਸ ਨੰਬਰ 6, UK ਨੰਬਰ 5, ਉਹਨਾਂ ਸਾਰਿਆਂ ਨੂੰ ਕ੍ਰਾਸ ਕਰ ਦਿੱਤਾ ਹੈਗਾ ਆ। ਜੀ ਬਿਲਕੁਲ। ਸੋ ਇਹ ਬਹੁਤ ਇੱਕ ਚੰਗੀ ਜਿਹੜੀ ਆਪਾਂ ਗੱਲ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਦੀ ਜਿਹੜੀ GDP ਆ ਉਹ ਜਿਹੜੀ ਜਰਮਨੀ ਦੀ GDP ਆ ਉਸ ਦੇ ਬਰਾਬਰ ਇਸ ਟਾਈਮ ਜਿਹੜੀ ਉਹ ਪਹੁੰਚ ਚੁੱਕੀ ਆ। ਸੋ ਨਿਊ ਨੰਬਰ 4 ਜਿਹੜੀ ਇਸ ਟਾਈਮ ਆ ਉਹ ਬਣਨ ਜਾ ਰਹੇ ਆ। ਸੋ ਦੇਖੋ ਇੱਕ ਪੂਰੇ ਮੁਲਕ ਦੀ ਜਿਹੜੀ GDP ਆ ਉਹ ਆਲਰੇਡੀ ਨੰਬਰ 1 ਆ, ਜਿਹੜੀ US ਦੀ ਆ ਉਹ ਨੰਬਰ 1 ਇਕਨੋਮੀ ਆ ਪੂਰੀ ਦੁਨੀਆ ਦੀ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਸੂਬੇ ਦੀ ਜਿਹੜੀ ਆ ਉਹ ਦੁਨੀਆ ਦੀ ਨੰਬਰ 4 ਦੀ ਇਕਨੋਮੀ ਜਿਹੜੀ ਉਹ ਬਣ ਜਾਵੇ, ਇਹ ਬਹੁਤ ਮਾਇਨੇ ਜਿਹੜੀ ਆ ਚੀਜ਼ ਰੱਖਦੀ ਆ। ਬਲੂਮਬਰਗ ਦੇ ਜਿਹੜੇ ਇੱਕ ਓਪੀਨੀਅਨ ਆਰਟੀਕਲ ਤੇ ਵਾਸ਼ਿੰਗਟਨ ਪੋਸਟ ਦੇ ਜਿਹੜੇ ਆਰਟੀਕਲ ਆ ਉਸ ਦੇ ਐਨਾਲਿਸਿਸ ਦੇ ਜ਼ਰੀਏ ਜਿਹੜਾ ਇਹ ਚੀਜ਼ ਨੂੰ ਦਾਅਵਾ ਕੀਤਾ ਜਿਹੜਾ ਉਹ ਜਾ ਰਿਹਾ ਆ। ਆਲਦੋ ਆਪਾਂ ਓਵਰਆਲ ਜਿਹੜੀ ਇਕਨੋਮੀ ਦੀ ਇੱਥੇ ਦਸ਼ਾ ਆ US ਦੀ ਉਹ ਡਾਵਾਂਡੋਲ ਆ, ਕੱਲੀ ਅਮਰੀਕਾ ਦੀ ਹੋਈ ਨਹੀਂ, ਆਪਾਂ ਕਹਿ ਸਕਦੇ ਪੂਰੇ ਮੁਲਕ ਦੇ ਵਿੱਚ ਹੀ ਜਿਹੜੀ ਆ ਸਥਿਤੀ ਇਦਾਂ ਦੀ ਜਿਹੜੀ ਉਹ ਬਣੀ ਪਈ ਆ। ਤੇ ਗੈਵਿਨ ਨਿਊਸਮ ਨੇ ਇਲੈਕਸ਼ਨ ਤੋਂ ਪਹਿਲਾਂ ਆਈ ਇਸ ਜਿਹੜੀ ਰਿਪੋਰਟ ਨੂੰ ਪੂਰੀ ਤਰ੍ਹਾਂ ਪ੍ਰਚਾਰਨਾ ਸ਼ੁਰੂ ਕੀਤਾ ਆ ਵੀ ਦੇਖੋ ਤੁਸੀਂ ਰੌਲਾ ਤਾਂ ਜਿਹੜਾ ਉਹ ਬਹੁਤ ਪਾਉਂਦੇ ਆ, ਪਰ ਆਪਾਂ ਦੇਖੋ ਨੰਬਰ 4 ਦੇ ਉੱਤੇ ਦੁਨੀਆ ਦੇ ਵਿੱਚ ਇਸ ਟਾਈਮ ਜਿਹੜੇ ਉਹ ਪਹੁੰਚ ਰਹੇ ਹੈਗੇ ਆ। ਸੋ 2023 ਦੇ ਵਿੱਚ ਜਿਹੜੇ ਇਹ ਆંકੜੇ ਉਦਾਂ ਪੇਸ਼ ਜਿਹੜੇ ਹੋਣੇ ਆ, ਪਰ ਜਿਹੜਾ ਫੋਰਕਾਸਟ ਆ ਰਿਹਾ, ਜਿਹੜੀਆਂ ਭਵਿੱਖਬਾਣੀਆਂ ਨੇ ਕਿਆਸ ਰਹੀਆਂ ਨੇ, ਉਹਦੇ ਵਿੱਚ ਇਹ ਜਿਹੜਾ ਉਹ ਲੱਗ ਰਿਹਾ। ਇੱਕ ਜਿਹੜਾ ਅਨੁਮਾਨ ਇਹ ਵੀ ਆ ਵੀ ਕੈਲੀਫੋਰਨੀਆ ਦੀ ਜਿਹੜੀ GDP ਆ 72 ਬਿਲੀਅਨ ਵੱਧ ਹੋਊਗੀ ਜਰਮਨੀ ਦੇ ਨਾਲੋਂ। ਕਹਿੰਦੇ ਵੀ ਇੱਕ ਇਸ ਟਾਈਮ ਦੇ ਉੱਤੇ ਜਰਮਨੀ ਨੂੰ ਉਹਨਾਂ ਨੇ ਆਲਰੇਡੀ ਇੱਕ ਹਿਸਾਬ ਦੇ ਨਾਲ ਕ੍ਰਾਸ ਵੀ ਜਿਹੜਾ ਉਹ ਕਰ ਚੁੱਕੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣ ਰਹੀ ਹੈਗੀ ਆ। ਸੋ ਕੈਲੀਫੋਰਨੀਆ ਦੀ ਇਕਨੋਮੀ ਜਿਹੜੀ ਉਹ ਗੁੱਡ ਜਿਹੜੀ ਉਹ ਬਣ ਰਹੀ ਆ, ਕਿਉਂਕਿ ਤੁਲਨਾ ਜਿਹੜੀ ਜਰਮਨੀ ਦੇ ਨਾਲ ਇਸ ਲਈ ਕਰ ਰਹੇ ਕਿਉਂਕਿ ਉਸ ਨੂੰ ਕਿਉਂਕਿ ਉਹ ਚੌਥੇ ਤੇ ਸੀਗੇ ਤੇ ਹੁਣ ਇਸ ਨੂੰ ਕ੍ਰਾਸ ਕਰਨ ਜਿਹੜਾ ਉਹ ਜਾ ਰਿਹਾ ਆ। ਜਰਮਨੀ ਦੀ ਕੁੱਲ GDP 4.2 ਟ੍ਰਿਲੀਅਨ ਦੀ ਆ ਤੇ ਕੈਲੀਫੋਰਨੀਆ ਦੀ ਇਕੱਲੀ 3.3 ਟ੍ਰਿਲੀਅਨ ਦੀ ਜਿਹੜੀ ਸੀਗੀ ਪਿਛਲੇ ਸਾਲ, ਤੇ ਕਹਿੰਦੇ ਵੀ ਇਸ ਸਾਲ ਇਹ ਉਸ ਤੋਂ ਉੱਤੇ ਜਿਹੜੀ ਉਹ ਜਾ ਸਕਦੀ। ਹੁਣ ਇਹ ਇਸ ਤੋਂ ਅੰਦਾਜ਼ਾ ਇਸ ਲਈ ਵੀ ਆਪਾਂ ਲਾ ਸਕਦੇ ਹਾਂ ਵੀ ਜਿਹੜਾ ਸਰਪਲਸ ਬਜਟ ਹੈ ਇਹਦਾ ਮਤਲਬ ਵੀ ਗਰੋ ਕਰ ਰਹੀਆਂ ਕੰਪਨੀਆਂ ਵੀ ਇੱਥੇ ਗਰੋ ਕਰ ਰਹੀਆਂ, ਤਾਂ ਹੀ ਤਾਂ ਜਿਹੜਾ ਇਹਨਾਂ ਦੇ ਕੋਲ ਟੈਕਸ ਜਿਹੜਾ ਇੰਨਾ
ਇਕੱਠਾ ਜਿਹੜਾ ਉਹ ਹੁੰਦਾ ਜਾ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਰਿਹਾ ਆ ਵੀ ਕੈਲੀਫੋਰਨੀਆ ਦੀ ਇਕੋਨਮੀ ਆ ਉਹ ਗਰੋ ਜਿਹੜੀ ਉਹ ਕਰੂਗੀ। ਪਿਛਲੇ 3 ਸਾਲਾਂ ਦੇ ਵਿੱਚ ਜਿਹੜੀ ਮਾਰਕੀਟ ਦੀ ਕੈਪੀਟਲ ਆ ਕੈਲੀਫੋਰਨੀਆ ਦੀ ਕੰਪਨੀ ਦੀ 731% ਵਧੀ ਆ। ਜਸਟ ਇਮੈਜਿਨ 731% ਜਿਹੜਾ ਬਿਜ਼ਨਸ ਇਨਕਰੀਜ਼ ਹੋਇਆ ਆ ਕੈਲੀਫੋਰਨੀਆ ਦੇ ਵਿੱਚ। ਤੇ ਜਰਮਨੀ ਦੇ ਜੇ ਕਹਿੰਦੇ ਕਾਊਂਟਰ ਪਾਰਟਸ ਦੇ ਮੁਕਾਬਲੇ ਦੇਖਿਆ ਜਾਵੇ ਤੇ ਉਹਦੇ ਨਾਲੋਂ ਪੌਣੇ 2 ਟਾਈਮਸ ਜਿਹੜਾ ਉਹ ਵੱਧ ਦੇਖਿਆ ਜਾ ਰਿਹਾ ਆ। ਸੋ ਵਿਚ ਇਜ਼ ਗੁੱਡ। ਸੋ ਕੈਲੀਫੋਰਨੀਆ ਹੌਲੀ ਹੌਲੀ ਇਕੋਨਮੀ ਦੇ ਵਿੱਚ ਆਰਥਿਕਤਾ ਦੇ ਪੱਧਰ ਦੇ ਉੱਤੇ ਜਿਹੜਾ ਅੱਗੇ ਜਾ ਰਿਹਾ। ਆਲਦੋ ਆਪਾਂ ਬਹੁਤ ਇੱਥੇ ਪ੍ਰਚਾਰ ਜਿਹੜਾ ਹੈ ਇਸ ਕੈਲੀਫੋਰਨੀਆ ਦੇ ਉਲਟ ਵੀ ਭੱਠਾ ਬਹਿ ਗਿਆ, ਇੱਥੇ ਰਹਿਣ ਦਾ ਨਹੀਂ ਹੁਣ ਫਾਇਦਾ, ਇੱਥੇ ਰਹਿ ਨਹੀਂ ਸਕਦੇ, ਉਹ ਨਹੀਂ ਰਹਿ ਸਕਦੇ। ਪਰ ਆંકੜੇ ਜਿਹੜੇ ਉਹ ਕੁਝ ਹੋਰ ਰਾਈਟ ਨਾਓ ਜਿਹੜੀਆਂ ਚੀਜ਼ਾਂ ਇਹ ਸ਼ੋ ਕਰ ਰਹੇ ਹੈਗੇ। ਸੋ ਰੀਜ਼ਨ ਇਹਦਾ ਇਹ ਵੀ ਆ ਸੱਚ ਆ ਵੀ ਕੈਲੀਫੋਰਨੀਆ ਨੇ USA ਨਾਲੋਂ ਵਧੀਆ ਆਊਟ ਪਰਫਾਰਮ ਕੀਤਾ ਤੇ ਪੂਰੀ ਦੁਨੀਆ ਨਾਲੋਂ ਬਹੁਤ ਸਾਰੀ ਇੰਡਸਟਰੀ 'ਚ। ਸੋ ਇਹਦਾ ਕਾਰਨ ਇੱਕ ਇਹ ਵੀ ਆ ਵੀ IT ਇੰਡਸਟਰੀ ਹੱਬ ਆ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਆ। ਤੇ IT ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨਾ ਜ਼ਿਆਦਾ ਜਿਹੜਾ ਪੈਸਾ ਹੈਗਾ ਆ। ਰੀਨਿਊਏਬਲ ਐਨਰਜੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ 731% ਦੇ ਹਿਸਾਬ ਦੇ ਨਾਲ ਬਿਜ਼ਨਸ ਇਨਕਰੀਜ਼ ਹੋਏ ਆ ਪਿਛਲੇ 3 ਸਾਲਾਂ 'ਚ, ਜਿਹੜੇ ਕਿ 1.74 ਟਾਈਮ ਜ਼ਿਆਦੇ ਆ ਆਪਣੀ ਜਰਮਨ ਦੇ ਕਾਊਂਟਰ ਪਾਰਟਸ ਨਾਲੋਂ। ਤੇ ਜੇ ਕਹਿੰਦੇ ਪਈ ਸੋਲਰ ਸਟੋਰੇਜ ਸੋਲੂਸ਼ਨ ਪ੍ਰੋਵਾਈਡਰ ਦੇਖਿਆ ਜਾਵੇ 916% ਜ਼ਿਆਦੇ ਆ ਉਹਦੇ ਨਾਲੋਂ ਜਰਮਨ ਦੇ ਨਾਲੋਂ। ਸੋ ਬਹੁਤ ਕਈ ਫਰੰਟਸ ਦੇ ਉੱਤੇ ਕੈਲੀਫੋਰਨੀਆ ਨੇ ਜੋ ਤਰੱਕੀ ਕੀਤੀ ਆ। ਆਫ ਕੋਰਸ ਅਨਪਲਾਇਮੈਂਟ ਸਿਰਫ 3.9% ਆ ਅੱਜ ਦੀ ਡੇਟ 'ਚ। ਮਹਿੰਗਾਈ ਬਹੁਤ ਆ ਪਰ ਉਹ ਸਾਰੇ ਦੁਨੀਆ 'ਚ ਹੀ ਬਹੁਤ ਹੈਗੀ ਆ। ਕੈਲੀਫੋਰਨੀਆ 'ਚ ਗੈਸ ਬੜੀ ਮਹਿੰਗੀ ਆ। ਆਪਸ ਦੱਸਿਆ ਨਾ ਵੀ, ਪਰ ਆਪਾਂ ਅੱਜ ਪੋਜ਼ਿਟਿਵ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀ 40 ਮਿਲੀਅਨ ਲੋਕਾਂ ਵਾਲੀ ਸਟੇਟ। ਬਹੁਤ ਵਾਰੀ ਆਪਾਂ ਜਦੋਂ ਪੰਜਾਬ ਵਾਲੇ ਵੀ ਗੱਲ ਕਰਦੇ ਆ ਵੀ ਜੀ ਸਟੇਟਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ, ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ। ਦੇਖੋ ਆਹ ਆ ਫਾਇਦਾ। ਸੋ ਜਦੋਂ ਕਿਉਂਕਿ ਹਰ ਸਟੇਟ ਦੇ ਕੋਲ ਜਦੋਂ ਆਪਣਾ ਹੱਕ ਹੋਵੇ ਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਬਿਜ਼ਨਸ ਕਰ ਸਕਦੇ, ਈਵਨ ਦੋ ਸੈਂਟਰ ਦੇ ਕੋਲ ਬਾਕੀ ਸਾਰੀਆਂ ਪਾਵਰਾਂ ਹੋਣ। ਸੋ ਓਵਰਆਲ 40 ਮਿਲੀਅਨ ਲੋਕਾਂ ਵਾਲੀ ਸਟੇਟ ਕੈਲੀਫੋਰਨੀਆ ਹੁਣ ਦੁਨੀਆ ਦੀ ਚੌਥੀ ਲਾਰਜੈਸਟ ਇਕੋਨਮੀ ਹੋਊਗੀ। ਫਾਈਨਲ ਫਿਗਰਸ ਉੱਦਾਂ ਕਹਿੰਦੇ 2023 ਦੇ ਸ਼ੁਰੂਆਤ ਦੇ ਵਿੱਚ ਆਉਣਗੇ, ਪਰ ਜਿਸ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਿਆ ਆ ਵੀ ਈਵਨ ਕਰੋਨਾ ਵਾਇਰਸ ਦੇ ਦੌਰਾਨ ਵੀ ਬਹੁਤ ਜ਼ਿਆਦਾ ਜਿਹੜੀ ਆ ਇਕੋਨਮੀ USA ਦੇ ਗਰੋ ਮੁਕਾਬਲੇ ਕੀਤੀ ਵੀ ਆ। ਕੈਲੀਫੋਰਨੀਆ ਦੀ ਬਹੁਤ ਅੱਗੇ ਨਿਕਲ ਗਈ ਹੈਗੀ ਆ। ਯਾ ਸੋ ਇਹ ਗੁੱਡ ਜਿਹੜੀ ਇੱਕ ਚੀਜ਼ ਜਿਹੜੀ ਹੈਗੀ ਹੈ, ਜਿੱਥੇ ਜਿਹੜੇ ਇੱਥੇ ਕੈਲੀਫੋਰਨੀਆ 'ਚ ਰਹਿਣ ਵਾਲੇ ਲੋਕ ਆ ਦੇ ਕੈਨ ਬ੍ਰੈਗ ਅਬਾਊਟ ਇਟ। ਬਾਕੀਆਂ ਦੇ ਮੁਕਾਬਲੇ ਜਿਹੜਾ ਉਹ ਕਰ ਸਕਦੇ ਆ। ਨੋ ਡਾਊਟ ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਇਹਦੀਆਂ ਆਪਣੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਨਾਲ ਚੱਲ ਰਹੀਆਂ ਨੇ। ਹੋਮਲੈਸਨੈਸ ਦੀ ਜਿਹੜੀ ਪ੍ਰੋਬਲਮ ਆ, ਲਾ ਐਂਡ ਆਰਡਰ ਦੇ ਵਿੱਚ ਜਿਹੜੇ ਸਮੈਸ਼ ਐਂਡ ਗ੍ਰੈਬਸ ਐਂਡ ਉਹ ਸਾਰੀਆਂ ਚੀਜ਼ਾਂ ਦੇ ਨੀਡ ਟੂ ਵਰਕ ਔਨ ਦੈਟ। ਉਹਦੇ ਵਿੱਚ ਤਾਂ ਕੋਈ ਜਿਹੜੀ ਇਸ 'ਚ ਦੋ ਰਾਵਾਂ ਹੀ ਨਹੀਂ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਠੀਕ ਹੋਣੀਆਂ ਚਾਹੀਦੀਆਂ। ਹੁਣ ਆ ਰਹੇ ਜਿਹੜੇ ਬੁੱਧਵਾਰ ਨੂੰ ਹਰਜੀਤ ਸਿੰਘ ਜੀ ਪਰਸੋਂ ਨੂੰ ਕਿਸਾਨ ਜਿਹੜੇ ਉਹ ਪ੍ਰੋਟੈਸਟ ਕਰਨ ਦੇ ਲਈ ਜਿਹੜੇ ਉਹ ਜਾ ਰਹੇ ਆ। ਵਾਟਰ ਕ੍ਰਾਈਸਿਸ ਜਿਹੜੇ ਦੇ ਵਿੱਚੋਂ ਜਿਹੜਾ ਇਸ ਟਾਈਮ ਕੈਲੀਫੋਰਨੀਆ ਲੰਘ ਰਿਹਾ ਆ ਤੇ ਫਾਰਮਰਸ ਆ ਉਹਨਾਂ ਨੂੰ ਇਹ ਪਿੰਚ ਹੋ ਰਿਹਾ ਆ। ਉਹ ਉਸ ਦਾ ਨਤੀਜਾ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਣ ਦੇ ਲਈ ਉਹ ਆਪਣੇ ਹੱਕਾਂ ਦੀ ਗੱਲ ਕਰਨ ਦੇ ਲਈ ਉੱਥੇ ਜਾ ਰਹੇ ਨੇ। ਸੋ ਬੁੱਧਵਾਰ ਨੂੰ 26 ਤਰੀਕ ਨੂੰ ਜਿਹੜੇ ਫਾਰਮਰਸ ਆ ਉਹਨਾਂ ਦਾ ਪ੍ਰੋਟੈਸਟ ਹੋਣਾ ਆ ਪਰਸੋਂ ਨੂੰ। ਸੋ ਉਹਨਾਂ ਨੇ ਉੱਦਾਂ ਸਵੇਰੇ ਤੜਕੇ 8 ਵਜੇ ਦਾ ਟਾਈਮ ਦਿੱਤਾ, ਪਰ 8 ਵਜੇ ਤੋਂ ਲੈ ਕੇ ਕਹਿੰਦੇ ਸ਼ਾਮ ਤੱਕ ਪੂਰਾ ਦਿਨ ਉੱਥੇ ਪ੍ਰੋਟੈਸਟ ਚੱਲਣਾ। ਸੋ ਤੁਹਾਨੂੰ ਜਦੋਂ ਵੀ ਉਸ ਦੇ ਵਿੱਚ ਟਾਈਮ ਲੱਗਦਾ ਆ 8 ਵਜੇ ਤੋਂ ਲੈ ਕੇ ਤੇ ਸ਼ਾਮ ਦੇ 3-4 ਵਜੇ ਤੱਕ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਬਿਲਡਿੰਗ ਆ, ਸੈਕਰਾਮੈਂਟੋ ਦੀ ਜਿਹੜੀ ਕੈਪੀਟਲ ਬਿਲਡਿੰਗ ਆ, ਉੱਥੇ ਪਹੁੰਚੋ ਤੇ ਇਹ ਜਿਹੜੇ ਫਾਰਮਰਸ ਜੋ ਪ੍ਰੋਟੈਸਟ ਕਰ ਰਹੇ ਆ ਉੱਥੇ ਜਿਹੜਾ ਉਹ ਜਾ ਕੇ ਤੁਸੀਂ ਜਿਹੜਾ ਆ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਜਿਹੜਾ ਉਹ ਪਾ ਸਕਦੇ ਆ। ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਜੋ ਵੀ ਉਹਨਾਂ ਦੀਆਂ ਮੰਗਾਂ ਨੇ, ਡਿਮਾਂਡਸ ਨੇ, ਗੱਲਬਾਤ ਆ, ਡਿਸਕਸ ਜਿਹੜਾ ਉਹਨਾਂ ਨੇ ਉੱਥੇ ਕਰਨਾ ਆ, ਚਰਚਾਵਾਂ ਜਿਹੜੀਆਂ ਕਰਨੀਆਂ ਉਸ ਦੇ ਵਿੱਚ ਤੁਸੀਂ ਜ਼ਰੂਰ ਸ਼ਿਰਕਤ ਜਿਹੜਾ ਉਹ ਤੁਸੀਂ ਜਿਹੜਾ ਉਹ ਕਰੋ। ਸੋ ਇਹ ਅਸੀਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਲੋਕ ਜਿਹੜੇ ਉੱਥੇ ਪਹੁੰਚੋ। ਰੀਸੈਂਟਲੀ ਜਿਹੜੇ ਫਾਰਮ ਵਰਕਰਸ ਆ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਮਾਰਚ ਜਿਹੜਾ ਉਹ ਕੀਤਾ ਸੀਗਾ। ਤਪਦੀਆਂ ਸੜਕਾਂ ਦੇ ਉੱਤੇ ਪੈਦਲ ਮਾਰਚ 30 ਦਿਨਾਂ ਪੈਦਲ ਮਾਰਚ ਕਰਕੇ ਤੇ ਉਹਨਾਂ ਨੇ ਆਪਣੇ ਹੱਕ ਜਿਹੜੇ ਉਹ ਯੂਨੀਅਨਸ ਨੂੰ ਬਣਾਉਣ ਨੂੰ ਲੈ ਕੇ, ਵੋਟਾਂ ਪਾਉਣ ਨੂੰ ਲੈ ਕੇ ਜਿਹੜੇ ਉਹ ਹਾਸਲ ਕੀਤੇ ਆ।
ਤੇ ਹੁਣ ਇਸ ਵਾਰ ਜਿਹੜਾ ਵਕਤ ਆ ਉਹ ਫਾਰਮਰਸ ਦਾ, ਕਿਸਾਨਾਂ ਦਾ ਆ। ਸੋ ਪਲੀਜ਼ ਜਿੰਨੇ ਵੀ ਜਿਹੜੇ ਸਾਡੇ ਸੁਣ ਰਹੇ ਆ, ਉਹ ਵੱਧ ਤੋਂ ਵੱਧ ਦੇਖ ਰਹੇ ਆ, ਸੁਣ ਰਹੇ ਆ ਵੀ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਸੈਕਰਾਮੈਂਟੋ ਆ, ਤੇ ਸੈਕਰਾਮੈਂਟੋ ਜਿਹੜੀ ਕੈਪੀਟਲ ਬਿਲਡਿੰਗ ਆ, ਉੱਥੇ ਜਿਹੜਾ ਇਹ ਪ੍ਰੋਟੈਸਟ ਕਰਨ ਦੇ ਲਈ, ਧਰਨਾ ਦੇਣ ਦੇ ਲਈ ਪਹੁੰਚੇ ਆ। ਪਹੁੰਚਣਾ ਇਹਨਾਂ ਨੇ, ਸੋ ਉੱਥੇ ਵੀ ਜ਼ਰੂਰ ਤੁਸੀਂ ਹੁਮ ਹੁਮਾ ਕੇ ਪਹੁੰਚੋ ਤੇ ਇਹਨਾਂ ਦਾ ਸਾਥ ਜਿਹੜਾ ਉਹ ਦਿਓ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪੰਜਾਬੀ ਰੇਡੀਓ ਯੂਐਸਏ ਤੇ ਕੱਲ ਰਾਤੀ ਜਿਹੜਾ ਕੈਲੀਫੋਰਨੀਆ ਸਮੇਂ ਦੇ ਮੁਤਾਬਕ ਤੇ ਉੱਥੇ ਦਿਨ ਸੀ, ਸਾਰੇ ਪ੍ਰੋਗਰਾਮ ਜੋ ਮੰਜੀ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੀਵਾਲੀ ਦੇ ਸੰਬੰਧ ਦੇ ਵਿੱਚ ਕਵੀ ਦਰਬਾਰ, ਢਾਡੀ ਦਰਬਾਰ, ਸਾਰੇ ਉਹ ਆਪਾਂ ਲਾਈਵ ਕੀਤੇ ਸੀ। ਜਿਹੜੇ ਮਿਸ ਕਰ ਗਏ ਆ, ਹੁਣ ਫੇਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ YouTube ਚੈਨਲ ਤੇ ਦੇਖ ਸਕਦੇ ਹੋ। ਇਸੇ ਤਰ੍ਹਾਂ ਅੱਜ ਸਾਰਿਆਂ ਨੂੰ ਇੱਕ ਵਾਰੀ ਫੇਰ ਬੰਦੀ ਛੋੜ ਦਿਵਸ, ਲਿਬਰੇਸ਼ਨ ਡੇ, ਛੇਵੇਂ ਪਾਤਸ਼ਾਹ ਦੀਆਂ ਬਹੁਤ ਬਹੁਤ ਵਧਾਈਆਂ। ਦੇਖੋ ਵੀ ਛੇਵੇਂ ਪਾਤਸ਼ਾਹ ਨੂੰ ਉਦੋਂ ਜਹਾਂਗੀਰ ਨੇ ਇਹ ਕਿਹਾ ਵੀ ਮੈਂ ਤੁਹਾਨੂੰ ਛੱਡ ਦਿੰਦਾ ਆ ਤੇ ਤੁਸੀਂ ਜਾਓ। ਉਹ ਕਹਿੰਦੇ ਵੀ ਨਹੀਂ, ਜਦੋਂ ਤੱਕ ਤੁਸੀਂ 52 ਰਾਜੇ ਨਹੀਂ ਨਾ ਛੱਡਣੇ, ਉਦੋਂ ਤੱਕ ਮੈਂ ਜਾਣਾ ਨਹੀਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅੱਜ ਜਦੋਂ ਵੀ ਆਪਾਂ ਅਰਦਾਸ ਕਰਨੀ ਆ, ਬਹੁਤ ਵੱਡੀ ਗਿਣਤੀ 'ਚ ਆਪਣੇ ਸਿੱਖ ਭੈਣ ਭਰਾ ਬੰਦੀ ਸਿੰਘ ਹੈਗੇ ਆ, ਹਜੇ ਵੀ 40-40 ਸਾਲਾਂ 'ਚੋਂ ਜੇਲ੍ਹ 'ਚ ਆ। ਜੇ ਸਾਡੇ ਗੁਰੂ ਨੇ ਹਿੰਦੂ ਰਾਜਿਆਂ ਲਈ ਵੀ ਕਿਹਾ ਵੀ ਮੈਂ ਉਹਨਾਂ ਦੇ ਨਾਲ ਹੀ ਜਾਵਾਂਗਾ, 52 ਰਾਜੇ ਉਹ ਛਡਾਏ। ਤੇ ਜਿੰਨੇ ਵੀ ਸਾਡੇ ਸਰੋਤੇ, ਚਾਹੇ ਕੋਈ ਹਿੰਦੂ ਭੈਣ ਭਰਾ ਆ, ਮੁਸਲਿਮ ਆ, ਕ੍ਰਿਸਚਨ ਆ, ਸਾਰੇ ਜਾਣੇ ਅਰਦਾਸ ਕਰੀਏ ਆਪਾਂ ਗੁਰੂ ਘਰਾਂ 'ਚ ਜਿਹੜੇ ਬੰਦੀ ਸਿੰਘ ਆ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਆ, ਉਹਨਾਂ ਨੂੰ ਇਸ ਦੀਵਾਲੀ ਵਾਲੇ ਦਿਨ ਦੇ ਉੱਤੇ, ਬੰਦੀ ਛੋੜ ਦਿਵਸ ਤੇ, ਉਹਨਾਂ ਦੀ ਵੀ ਜਿਹੜੀ ਆ ਆਜ਼ਾਦੀ ਹੋਵੇ, ਉਹਨਾਂ ਨੂੰ ਵੀ ਛੱਡਿਆ ਜਾਵੇ। ਜੀ ਬਿਲਕੁਲ, ਜਿੱਦਾਂ ਗੁਰੂ ਸਾਹਿਬ ਨੇ ਬਾਕੀਆਂ ਦੇ ਲਈ ਵੀ ਪ੍ਰੇਰਨਾ ਕੀਤੀ, ਸੋ ਇਹ ਸਿਸਟਮ ਉੱਥੇ ਦਾ ਬੜਾ ਕਰਪਟ ਆ। ਉਹਨਾਂ ਨੇ ਹੋਰ ਵੀ ਬਥੇਰੇ ਲੋਕ ਜਿਹੜੇ ਇਸੇ ਤਰੀਕੇ ਦੇ ਨਾਲ ਕੈਦੀ ਜਿਹੜੇ ਉਹ ਬਣਾ ਕੇ ਰੱਖੇ ਆ। ਨਾਲ ਦੇ ਨਾਲ ਉਹਨਾਂ ਦੀ ਵੀ ਆਪਾਂ ਮੰਗ ਕਰੀਏ ਵੀ ਉਹ ਵੀ ਭਾਈ ਉਹਨਾਂ ਨੂੰ ਵੀ ਕਰੋ। ਆਪਾਂ ਆਪਣੇ ਜਿਹੜੇ ਸਿੱਖ ਸਿਆਸੀ ਕੈਦੀ ਹੈਗੇ ਆ, ਉਹਨਾਂ ਦੀ ਰਿਹਾਈ ਦੀ ਮੰਗ ਤਾਂ ਜਿਹੜੀ ਉਹ ਕਰ ਹੀ ਰਹੇ ਆ। ਨਾਲ ਉਹਨਾਂ ਲੋਕਾਂ ਦੇ ਲਈ ਵੀ ਆਵਾਜ਼ ਜਿਹੜੀ ਉਹ ਬੁਲੰਦ ਕਰੋ, ਕਿਉਂਕਿ ਉਹਨਾਂ ਦੀ ਵੀ ਆਵਾਜ਼ ਕਿਤੇ ਨਾ ਕਿਤੇ ਵਿਚਾਰੀ ਦੱਬੀ ਰਹਿ ਗਈ ਹੈਗੀ ਆ। ਸੋ ਇੱਕ ਵਾਰੀ ਫੇਰ ਆਪਾਂ ਸਾਰਿਆਂ ਨੂੰ ਹੀ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਉਹ ਦਿੰਦੇ ਆ, ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਉਹ ਰੱਖੇ, ਤੇ ਸਾਰੇ ਪਾਸੇ ਖੁਸ਼ੀ ਦਾ ਪਸਾਰ ਹੋਵੇ। ਇਸੇ ਦੀ ਆਪਾਂ ਅਰਦਾਸ ਕਾਮਨਾ ਜਿਹੜੀ ਆ ਉਹ ਕਰਦੇ ਆ। ਇੱਕ ਵਾਰੀ ਫੇਰ 4:45 ਕੈਲੀਫੋਰਨੀਆ ਸਮੇਂ ਦੇ ਮੁਤਾਬਕ ਯੂਬਾ ਸਿਟੀ ਤੋਂ ਜਿੱਥੇ ਨਗਰ ਕੀਰਤਨ ਹੋਣੇ ਆ ਆਪਣੇ ਨਵੰਬਰ 6 ਨੂੰ, ਜੀ ਉਹਦੇ ਸੰਬੰਧ ਦੇ ਵਿੱਚ ਲਾਈਵ ਪ੍ਰੋਗਰਾਮ ਸ਼ਾਮ ਨੂੰ 4-5 ਘੰਟੇ ਦਾ ਹੁੰਦਾ ਆ। ਬਹੁਤ ਵਧੀਆ ਕੀਰਤਨੀ ਜਥੇ ਆਪਣੇ ਸਰਬਜੀਤ ਸਿੰਘ ਰੰਗੀਲਾ ਦੁਰਗ ਵਾਲੇ, ਭਾਈ ਅਮਰੀਕ ਸਿੰਘ ਚੰਡੀਗੜ੍ਹ ਕਥਾਵਾਚਕ ਆਏ ਹੋਏ ਆ। ਉਹ ਸਾਰੇ ਪ੍ਰੋਗਰਾਮ ਤੁਸੀਂ ਲਾਈਵ 4:45 ਤੇ ਰਹਿਰਾ ਸਾਹਿਬ ਸ਼ੁਰੂ ਹੋ ਜਾਂਦੀ ਆ, ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਤੇ ਦੇਖ ਸਕਦੇ ਹੋ। ਹੋਰ ਵੀ ਤੁਹਾਡੇ ਜਿਹੜੇ ਦੋਸਤ ਮਿੱਤਰ ਹੁੰਦੇ ਆ ਨਾ ਆਪਣੇ ਇਸ ਪਰਿਵਾਰ ਦੇ ਵਿੱਚ, ਉਹਨਾਂ ਨੂੰ ਵਧਾਓ, ਚਾਹੇ ਦੁਨੀਆ 'ਚ ਕਿਤੇ ਵੀ ਰਹਿੰਦੇ ਆ, ਉਹ ਸਾਰਾ ਪ੍ਰੋਗਰਾਮ ਲਾਈਵ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਤੇ ਦੇਖ ਸਕਦੇ ਆ। ਸੋ ਉਸ ਟਾਈਮ ਦੇ ਉੱਤੇ ਲੌਗਇਨ ਕਰਕੇ ਜ਼ਰੂਰ YouTube ਦੇ ਉੱਤੇ ਲਾਈਵ ਪ੍ਰੋਗਰਾਮ ਯੂਬਾ ਸਿਟੀ ਨਗਰ ਕੀਰਤਨ ਦੇ ਉਹ ਦੇਖੋ। ਬਿਲਕੁਲ, ਬਹੁਤ ਹੀ ਹਾਈ ਕੁਆਲਿਟੀ HD ਕੁਆਲਿਟੀ ਦੇ ਵਿੱਚ, ਬਹੁਤ ਸੋਹਣੀ ਜਿਹੜੀ ਆਡੀਓ ਕੁਆਲਿਟੀ ਦੇ ਵਿੱਚ ਤੁਹਾਨੂੰ ਉਹ ਜਿਹੜੇ ਪ੍ਰੋਗਰਾਮ ਜਿਹੜੇ ਉਹ ਦੇਖਣ ਸੁਣਨ ਨੂੰ ਜਿਹੜੇ ਉੱਥੇ ਮਿਲੇਗੇ। YouTube ਚੈਨਲ ਨੂੰ ਜਾ ਕੇ ਤੁਸੀਂ ਸਰਚ ਕਰਨਾ ਹੈ, YouTube ਤੇ ਜਾ ਕੇ ਪੰਜਾਬੀ ਰੇਡੀਓ USA, ਤੇ ਪੰਜਾਬੀ ਰੇਡੀਓ USA ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜੀ ਬੈਲ ਵਾਲੀ ਬਟਨ ਆ, ਆਲ ਨੋਟੀਫਿਕੇਸ਼ਨ ਦੇ ਉੱਤੇ ਕਲਿੱਕ ਜਿਹੜਾ ਉਹ ਕਰ ਦਿਓ, ਤਾਂ ਜੋ ਜਦੋਂ ਵੀ ਨਵੀਂ ਵੀਡੀਓ ਜਿਹੜੀ ਆ ਉੱਥੇ ਆਵੇ, ਜਦੋਂ ਵੀ ਅਸੀਂ ਲਾਈਵ ਹੋਈਏ, ਤੁਹਾਨੂੰ ਨਾਲ ਦੇ ਨਾਲ ਪਤਾ ਲੱਗ ਜਾਵੇ। ਕਿਉਂਕਿ ਪ੍ਰੋਗਰਾਮ ਕਈ ਥਾਵਾਂ ਦੇ ਉੱਤੇ ਇਕੱਠੇ ਜਿਹੜੇ ਉਹ ਚੱਲ ਰਹੇ ਹੁੰਦੇ, ਫਿਰ ਤੁਹਾਡੀ ਮਰਜ਼ੀ ਆ। ਅਸੀਂ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਨੂੰ ਹਰ ਇੱਕ ਪਾਸੇ ਦੀ ਜਿਹੜੀ ਕਵਰੇਜ ਆ ਉਹ ਜਿਹੜੀ ਉਹ ਦਿਖਾਈ ਜਾਵੇ। ਕਿਉਂਕਿ ਕੱਲ ਨਾਲ ਦੇ ਨਾਲ ਹੀ ਜਿਹੜੇ ਯੂਬਾ ਸਿਟੀ ਤੋਂ ਲਾਈਵ ਚੱਲ ਰਹੇ ਸੀ ਪ੍ਰੋਗਰਾਮ, ਉਦੋਂ ਹੀ ਜਿਹੜੇ ਨਾਲ ਦੇ ਨਾਲ ਹੀ ਲਾਈਵ ਜਿਹੜੇ ਉਹ ਚੱਲ ਰਹੇ ਸੀਗੇ ਜਿਹੜੇ ਦਰਬਾਰ ਸਾਹਿਬ ਤੋਂ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦੀਵਾਲੀ ਦੇ ਸੰਬੰਧ ਦੇ ਵਿੱਚ ਜਿਹੜੇ ਸਮਾਗਮ ਸੀਗੇ। ਸੋ ਸਾਰਾ ਕੁਛ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਜਿਹੜੀ ਉਹ ਕੋਸ਼ਿਸ਼ ਕਰ ਨਾਲੇ ਰਹੇ। ਨਗਰ ਕੀਰਤਨ ਵੀ ਚੱਲਦਾ ਸੀ ਲਿਵਿੰਗਸਟਨ ਤੋਂ, ਹਾਂਜੀ। ਸੋ ਜਿੱਥੇ ਜਿੱਥੇ ਵੀ ਅਸੀਂ ਪਹੁੰਚਦੇ ਹਾਂ, ਉੱਥੋਂ ਤੁਹਾਨੂੰ ਕਵਰੇਜ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰੀ। ਜਿਹੜੇ ਨਹੀਂ ਪਹੁੰਚ ਸਕਦੇ ਉਹਨਾਂ ਦੇ ਲਈ ਅਸੀਂ ਸਾਡਾ ਉਪਰਾਲਾ, ਬਾਕੀ ਜਿਹੜੇ ਨਜ਼ਦੀਕ ਹੁੰਦੇ ਉਹ ਆਪ ਜ਼ਰੂਰ ਅਜਿਹੀਆਂ ਥਾਵਾਂ ਤੇ ਖੁਦ ਸ਼ਿਰਕਤ ਵੀ ਕਰਨ ਦੀ ਕੋਸ਼ਿਸ਼ ਕਰੋ। ਪਰ ਜੇ ਕਿਸੇ ਕਾਰਨਵਸ਼ ਤੁਸੀਂ ਨਹੀਂ ਜਾ ਸਕਦੇ, ਤਾਂ ਅਸੀਂ ਤੁਹਾਡੇ ਲਈ ਉੱਥੇ ਮੌਜੂਦ ਹੁੰਦੇ ਹਾਂ, ਤੇ ਤੁਸੀਂ ਉੱਥੇ ਜਿਹੜਾ ਉਹ ਵੱਧ ਤੋਂ ਵੱਧ ਥਾਵਾਂ ਦੇ ਉੱਤੇ ਜਿਹੜਾ ਪਹੁੰਚੋ। ਅੱਜ ਹੀ ਜਿਹੜਾ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਜਿਹੜਾ ਉਹ ਸਬਸਕ੍ਰਾਈਬ ਕਰੋ। ਬਾਕੀ Facebook ਦੇ ਉੱਤੇ ਵੀ ਆਪਾਂ ਕਰਦੇ ਹਾਂ ਨਾਲ, ਪਰ YouTube ਕਿਉਂਕਿ ਘਰਾਂ 'ਚ ਬੈਠੇ TV ਦੇ ਉੱਤੇ ਦੇਖਣਾ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਰਨਾ ਬਹੁਤ ਆਸਾਨ ਆ ਉਹਦੇ ਜ਼ਰੀਏ। ਪਰ YouTube ਦੇ ਉੱਤੇ ਜਿਹੜਾ ਹੁਣ ਮੇਨ ਫੋਕਸ ਤੁਸੀਂ ਜਿਹੜਾ ਉਹ ਕਰੋ। Facebook ਦੇ ਉੱਤੇ ਆਪਾਂ ਨਾਲ ਜਿਹੜਾ ਉਹ ਆਪਾਂ
ਕਰੀ ਜੀ। ਜਿਹੜਾ ਉਹ ਜਾ ਰਹੇ ਹੈਗੇ ਆ। ਬਾਕੀ ਜਿਹੜੇ ਬਿਲਕੁਲ ਘਰਾਂ 'ਚ ਰੇਡੀਓ ਸੈਟਸ ਦੇ ਉੱਤੇ, ਕਾਰਾਂ 'ਚ ਸੁਣ ਰਹੇ ਆ, ਉਹ ਵੀ ਤੁਸੀਂ ਸ਼ਾਮ ਦੇ ਪ੍ਰੋਗਰਾਮ ਜ਼ਰੂਰ ਤੁਸੀਂ ਯੁਵਾ ਸਿਟੀ ਤੋਂ ਲਾਈਵ ਉਹ ਰੇਡੀਓ ਦੇ ਉੱਤੇ ਵੀ ਸਾਡੇ ਜਿੰਨੇ ਵੀ ਚੱਲਣਗੇ, ਨਾਲ ਚੱਲਣਗੇ। ਏਐਮ ਸਟੇਸ਼ਨਸ ਹੈਗੇ ਆ, ਐਫਐਮ ਸਟੇਸ਼ਨ, ਸਾਰਿਆਂ ਤੇ ਤੁਸੀਂ ਸੁਣ ਸਕਦੇ ਹੋ। ਜੀ, ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA USA।